ਪੰਜਾਬੀ ਰੇਡੀਓ ਜਿਵੇਂ ਸੁਣ ਰਹੇ ਸਾਰੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ 'ਚ ਸੰਭਾਲ ਪ੍ਰੋਗਰਾਮ ਵੀਰਵਾਰ ਨੂੰ ਹੁੰਦਾ। ਸਾਡੇ ਨਾਲ ਜਗਵੀਰ ਸਿੰਘ ਜੀ ਹੁੰਦੇ ਨੇ। ਜਗਵੀਰ ਸਿੰਘ ਜੀ ਮੰਗਲਵਾਰ ਨੂੰ ਪ੍ਰੋਗਰਾਮ ਸੁਣਦੇ ਆ ਅਤੇ ਦੱਸਦੇ ਨੇ ਕਿ ਜਿਹੜੇ ਇਲਾਜ ਰਹਿ ਗਏ ਉਹਨਾਂ ਬਾਰੇ ਦੱਸਦੇ ਆ ਜਾਂ ਹੋਰ ਵਾਧੂ ਇਲਾਜ ਹੁੰਦੇ ਆ ਉਹਨਾਂ ਬਾਰੇ ਇਸ ਪ੍ਰੋਗਰਾਮ ਦੇ ਵਿੱਚ ਦੱਸਦੇ ਆ ਅਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਪੀਸਲਾ ਪਰਿਵਾਰ ਤੇਜਿੰਦਰ ਸਿੰਘ ਗੈਲ, ਸੁਰਿੰਦਰ ਸਿੰਘ ਕੰਗ, ਗੁਰਚਰਨ ਸਿੰਘ ਖਾਲਸਾ ਬਿਕਰਸਫੀਲਡ, ਪ੍ਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਜੀਤ ਕੌਰ ਢੇਸੀ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਕਰਨੈਲ ਸਿੰਘ ਰੰਧਾਵਾ ਟਰਲਿਕ, ਗਰਮੀਤ ਕੌਰ ਹੈਨਫੋਰਡ, ਬਲਜੀਤ ਸਿੰਘ, ਹਰਦੀਪ ਕੌਰ ਤੌਂਸੀ ਸੈਕਰਾਮੈਂਟੋ, ਕੁਲਵੰਤ ਸਿੰਘ ਤੇ ਨਵਿੰਦਰ ਕੌਰ ਬੋਤਲ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਜੀ ਜਗਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਵੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਾਰਿਆਂ ਤੋਂ ਗੱਲ ਪਹਿਲਾਂ ਕਰਦੇ ਹਾਂ, ਜਿਹੜੇ ਕਹਿੰਦੇ ਸੀਗੇ ਮਾਹਜਾ ਚੜ੍ਹਦਾ ਨਹੀਂ ਹੈ ਕੁੜੀ ਦੇ ਉੱਤੇ ਵੀ ਮੋਟੀ ਹੋਣਾ ਮੰਗਦੀ ਹੈਗੀ ਉਹ ਉਹਨੇ ਇੱਕ ਤਾਂ ਦੁੱਧ ਮਾਂ ਸ਼ਹਿਦ ਮਿਲਾ ਕੇ ਪੀ ਸਕਦੇ ਹੈਗੇ। ਉਹਨੇ ਫਿਰ ਤੁਲਸੀ ਦੇ ਪੱਤੇ ਜਿਹੜੇ ਉਹਨੇ 5-4 ਉਹਦੀ ਚਟਨੀ ਬਣਾ ਕੇ ਦਹੀਂ ਮਿਲਾ ਕੇ ਉਹ ਖਾ ਸਕਦੇ ਹੈਗੇ। ਫਿਰ 1 ਗਲਾਸ ਦੁੱਧ ਦਾ ਲੈਣਾ ਹੈਗਾ, ਉਹਦੇ ਵਿੱਚ 3 ਮਗਾਂ ਜਿਹੜੀਆਂ ਹੁੰਦੀਆਂ ਮਗਾਂ ਉਹਨਾਂ ਨੂੰ ਉਬਾਲ ਕੇ ਉਹ ਦੁੱਧ ਪੀਏ ਕਰੇ ਜੀ। ਅੱਛਾ, ਫਿਰ ਜਿਹੜੇ ਜੌਂ ਹੁੰਦੇ ਹੈਗੇ ਆਪਣੇ ਜਿਹਨਾਂ ਛਿਲਕੇ ਉਤਰੇ ਹੋਏ ਹੁੰਦੇ ਜੀ ਨਾ ਜੌਂ ਦੇ, ਅਤੇ ਉਹਨਾਂ ਦੀ ਆਪਣੇ ਖੀਰ ਬਣਾ ਕੇ ਖਾਇਆ ਕਰੇ ਦੁੱਧ 'ਚ। ਜੌਂ ਦੀ ਖੀਰ ਖਾਵੇਂ, ਇਹ ਵੀ ਬਹੁਤ ਛੇਤੀ ਭਾਰ ਵਧਾ ਦੂੰਗੀ ਸਾਰੂ। ਫਿਰ ਕਣਕ ਦਾ ਦਲੀਆ ਖਾ ਸਕਦੇ ਹੈਗੇ। ਫਿਰ ਇੱਕ ਦੁੱਧ ਦੇ ਵਿੱਚ ਕੇਲੇ ਘੋਟ ਕੇ ਉਹ ਪੀ ਸਕਦੇ ਹੈਗੇ ਇਹਦੇ ਵਿੱਚ। ਫਿਰ ਮੈਂਗੋ ਦਾ ਸ਼ੇਕ ਬਣਾ ਕੇ ਪੀ ਸਕਦੇ ਹੈਗੇ। ਫਿਰ 5-4 ਫਿਗ ਜਿਹੜੇ ਹੁੰਦੇ ਉਹ ਆਪਣੇ ਸਵੇਰ ਨੂੰ ਉੱਠ ਕੇ ਤੁਸੀਂ ਖਾਓ, ਪਾਣੀ ਵਿੱਚ ਭਿਓ ਕੇ ਰਾਤ ਨੂੰ ਰੱਖ ਦਿਓ, ਸਵੇਰ ਨੂੰ ਖਾ ਲਓ। ਫਿਰ ਸੌਗੀ ਤੁਸੀਂ ਖਾ ਸਕਦੇ, ਮੁੱਠੀ ਰੋਜ਼ ਸੌਗੀ ਦੀ ਖਾ ਲਿਆ ਕਰੋ। ਇਹ ਸਾਰੇ ਕੰਮ ਕਰਕੇ ਦੇਖੋ, ਹੋ ਜੂਗੇ ਮੋਟੇ ਤਗੜੇ। ਜਿਹੜੇ ਕਹਿੰਦੇ ਸੀਗੇ ਆਪਣੇ ਜਿਹੜੇ ਕਹਿੰਦੇ ਸੀਗੇ ਆਪਣੇ ਢੂਹੀ 'ਚ ਉਹਨੇ ਲੱਤਾਂ ਸੁੱਜੀਆਂ ਵੀ ਹੈਗੀਆਂ, ਉਹ ਤੁਸੀਂ ਲੈ ਸਕਦੇ ਹੈਗੇ। ਪੁਨਰਵਾਸ ਲੈ ਸਕਦੇ ਹੈਗੇ ਜੀ ਇਹਦੇ ਵਿੱਚ ਲੱਤਾਂ ਸੁੱਜੀਆਂ ਵਾਲੇ ਜਿਹਨਾਂ ਦੇ ਚੜਿਆ ਵਾ ਗਿੱਟਿਆਂ ਦੇ ਉੱਤੇ ਜਾਂ ਲੱਤਾਂ। ਫਿਰ 2 ਕੇਲੇ ਰੋਜ਼ ਖਾਣੇ ਹੈਗੇ ਜੀ, ਇਹਦੇ ਪੱਕੀ ਗੱਲ ਹੈ। ਕੇਲੇ ਤੁਸੀਂ 2 ਰੋਜ਼ ਖਾਓ ਇਹਦੇ ਵਿੱਚ। ਫਿਰ ਕਰੇਲੇ ਦਾ ਰਸ ਲੈ ਕੇ ਤੁਸੀਂ ਆਪਣੇ 2-3 ਚਮਚੇ ਕਰੇਲੇ ਦਾ ਰਸ ਲੈ ਲਓ, ਜਾਂ ਜਿੰਨਾ ਜ਼ਿਆਦਾ ਵੀ ਪੀ ਲਓਗੇ ਕੋਈ ਹੱਜ ਨਹੀਂ ਹੈਗਾ ਇਹਦਾ। ਉਹਦੇ ਵਿੱਚੋਂ ਤੁਸੀਂ ਨਿੰਬੂ ਨਿਚੋੜਨਾ ਅਤੇ ਅੱਧਾ ਚਮਚਾ ਸੁੰਢ ਦਾ ਇਹ ਪਾਣੀ ਦੇ ਗਲਾਸ ਵਿੱਚ ਆਪਣੇ ਮਿਕਸ ਕਰਕੇ ਤੁਸੀਂ ਆਪਣੇ ਇਹ ਪੀ ਲਿਆ ਕਰੋ। ਫਿਰ ਤੁਸੀਂ ਇਹਦੇ ਵਿੱਚੋਂ ਸ਼ਤਾਵਰ ਲੈ ਸਕਦੇ ਹੈਗੇ, 1 ਚਮਚਾ ਸ਼ਤਾਵਰ, 1 ਚਮਚਾ ਸ਼ਹਿਦ, ਇਹ ਮਿਕਸ ਕਰਕੇ ਤੁਸੀਂ ਕੋਸੇ ਦੁੱਧ ਨਾਲ ਤੁਸੀਂ ਆਪਣੇ ਲੈ ਲਿਆ ਕਰੋ। ਜਿਹੜੇ ਕਹਿੰਦੇ ਸੀਗੇ ਆਪਣੇ ਗੋਡੇ ਜੇ ਦੁਖਦੇ ਰਹਿੰਦੇ ਹੈਗੇ, ਉਹ ਤੁਸੀਂ ਐਲੋਵੀਰੇ ਦਾ ਟੁਕੜਾ ਲੈਣਾ ਹੈਗਾ ਤਾਜ਼ਾ ਫਰੈਸ਼, 2 ਸਮਝ ਲਓ ਉਹਨੇ 10 ਗ੍ਰਾਮ, 10-15 ਗ੍ਰਾਮ ਐਡਾ ਕੁ ਵੀ ਟੁਕੜਾ। ਉਹਦੇ ਵਿੱਚੋਂ ਤੁਸੀਂ ਘੀ ਪਾ ਕੇ ਭੁੰਨ ਕੇ ਥੋੜ੍ਹਾ ਜਿਹਾ, ਅਤੇ ਕਾਲੀ ਮਿਰਚ ਪਾ ਕੇ ਥੋੜ੍ਹਾ ਜਿਹਾ ਉਹ ਤੁਸੀਂ ਖਾ ਲਿਆ ਕਰੋ। ਇਹ ਬਹੁਤ ਵਧੀਆ ਚੀਜ਼ ਹੈਗੀ ਇਹਦੇ ਵਿੱਚੋਂ। ਫਿਰ ਤੁਸੀਂ ਆਪਣੇ ਅਖਰੋਟ 2-3 ਅਖਰੋਟ ਰੋਜ਼ ਖਾ ਸਕਦੇ ਹੈਗੇ ਤੁਸੀਂ। ਫਿਰ ਨਾਰੀਅਲ ਦੀ ਗਿਰੀ ਜਿਹੜੀ ਹੁੰਦੀ, ਸੁੱਕਾ ਨਾਰੀਅਲ, ਉਹ ਤੁਸੀਂ ਖਾ ਸਕਦੇ ਹੈਗੇ। ਫਿਰ ਤੁਸੀਂ ਮੇਥੀ ਖਾ ਸਕਦੇ ਹੈਗੇ, ਮੇਥੀ ਭਿਓ ਕੇ ਉਹ ਖਾ ਲਿਆ ਕਰੋ। ਫਿਰ ਨਹੀਂ ਤਾਂ 10 ਮੂਲ ਆਉਂਦਾ ਹੈਗਾ, ਉਹ ਤੁਸੀਂ ਆਪਣੇ ਲੈ ਸਕਦੇ। 10 ਮੂਲ ਦਾ ਬਣਿਆ ਬਣਾਇਆ ਆ ਜਾਂਦਾ ਕਾੜਾ ਜਿਹਾ, ਉਹ ਤੁਸੀਂ ਆਪਣੇ 4-5 ਚਮਚੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਲੈ ਸਕਦੇ ਹੋ ਤੁਸੀਂ ਸਰੰਜਾਂ, ਮੇਥੀ, ਕਲੌਂਜੀ, ਸੁੰਢ, ਸਗੰਧ, ਇਹ ਸਾਰੀਆਂ ਚੀਜ਼ਾਂ ਮਿਕਸ ਕਰਨੀਆਂ। ਸਰੰਜਾਂ, ਮੇਥੀ, ਕਲੌਂਜੀ, ਸੁੰਢ, ਸਗੰਧ, ਅਤੇ ਆਪਣੇ ਇਹ ਤੁਸੀਂ ਮਿਕਸ ਕਰਕੇ 1 ਚਮਚਾ ਤੁਸੀਂ ਇਹ ਲੈ ਸਕਦੇ ਹੈਗੇ ਇਹਦੇ ਵਿੱਚੋਂ। ਜਿਹੜੇ ਕਹਿੰਦੇ ਸੀਗੇ ਉਹਨੇ ਬਾਥਰੂਮ ਕੰਟਰੋਲ ਜਾਂ ਨਹੀਂ ਹੁੰਦਾ ਹੈਗਾ, ਅਤੇ ਬਾਥਰੂਮ ਕੰਟਰੋਲ ਨਹੀਂ ਹੁੰਦਾ, ਉਹ ਲੈ ਸਕਦੇ ਹੈਗੇ। ਸੁੰਢ, ਕਾਲੀ ਮਿਰਚ, ਟੋਇਲਟਾਂ ਦੀ ਗੱਲ ਕਰਦਾ ਜੀ। ਹਾਂ, ਸੁੰਢ, ਕਾਲੀ ਮਿਰਚ, ਕਾਲੀ ਜੀ ਦਾਲਚੀਨੀ, ਸੁੰਢ, ਕਾਲੀ ਮਿਰਚ, ਦਾਲਚੀਨੀ, ਸੌਂਫ, ਮਗਾਂ, ਕਾਲਾ ਨੂਣ, ਬੜੀ ਇਲਾਇਚੀ, ਇਹ ਜਿਹੜੇ ਜਿੰਨੇ ਮਸਾਲੇ ਹੈਗੇ ਇਹ ਦੱਸੇ, ਜਵੈਨ, ਇਹ ਤੁਸੀਂ ਸਾਰੀਆਂ ਬਰਾਬਰ ਲੈ ਲੈਣੀਆਂ। 1 ਚਮਚਾ ਤੁਸੀਂ ਇਹਦੇ ਪਪੀਤੇ ਦੇ ਜੂਸ ਦੇ ਵਿੱਚ ਘੋਲ ਕੇ ਪੀ ਲਿਆ ਕਰੋ। ਚੀਜ਼ਾਂ ਜ਼ਿਆਦਾ ਮੈਂ ਫੇਰ ਬੋਲ ਦਿੰਦਾ। ਸੁੰਢ, ਕਾਲੀ ਮਿਰਚਾਂ, ਦਾਲਚੀਨੀ, ਸੌਂਫ, ਮਗਾਂ, ਕਾਲਾ ਨੂਣ, ਵੱਡੀ ਇਲਾਇਚੀ, ਜਵੈਨ, ਸਾਰੀਆਂ ਮਿਕਸ ਕਰਕੇ 1 ਚਮਚਾ ਤੁਸੀਂ ਆਪਣੇ ਪਪੀਤੇ ਦੇ ਜੂਸ ਦੇ ਵਿੱਚੋਂ ਪੀ ਕੇ ਇਹਦੇ ਨਾਲ ਕੰਟਰੋਲ ਹੋ ਜੂਗਾ ਇਹ ਸਾਰਾ। ਜਿਹੜੇ ਕਹਿੰਦੇ ਸੀਗੇ ਉਹਨੇ ਸਿਨੇਮਾ ਲਗਾਉਂਦੇ ਹੈਗੇ ਰੰਗ ਜਿਹਾ, ਉਹਦੇ ਐਲਰਜੀ ਹੋ ਜਾਂਦੀ, ਉਹ ਰੰਗ ਲਗਾਉਣਾ ਤੁਸੀਂ ਬੰਦੇ ਕਰ ਦਿਓ। ਤੁਸੀਂ ਐਂ ਕਰੋ, ਜੇ ਬਾਲ ਕਾਲੇ ਕਰਨੇ ਤੁਸੀਂ ਸਾਰੇ ਇਹਦੇ ਵਿੱਚੋਂ ਤੁਸੀਂ 1 ਤਿਰਫਲੇ ਚੂਰਨ ਦਾ 1 ਚਮਚਾ ਗੁੜ ਦੇ ਵਿੱਚੋਂ ਮਿਲਾ ਕੇ ਤੁਸੀਂ ਰੋਜ਼ ਖਾਣ ਲੱਗ ਜਾਓ। ਇਹ ਤੁਸੀਂ ਆਪਣੇ ਵਧੀਆ ਚੀਜ਼ ਰਹੂਗੀ। ਜਾਂ ਨਹੀਂ, ਜਿਹੜੀ ਅੰਬ ਦੇ ਵਿੱਚੋਂ ਗੁਠਲੀ ਹੁੰਦੀ ਹੈ ਉਹ ਲੈ ਲਓ ਤੁਸੀਂ, ਜਿੰਨੀ ਉਹ ਵਜਨ ਦੀ ਹੋਊਗੀ ਉਨੇ ਵਜਨ ਦਾ ਤੁਸੀਂ ਵਿੱਚੋਂ ਔਲੇ ਦਾ ਚੂਰਨ ਪਾ ਲੈਣਾ ਹੈਗਾ।
ਉਹ ਬਣਾ ਕੇ ਪਾਣੀ ਪਾ ਕੇ ਲੇਪ ਜਿਹਾ ਬਣਾ ਕੇ ਤੁਸੀਂ ਆਪਣੇ ਬਾਲਾਂ ਦੇ ਵਿੱਚ ਲਗਾ ਕੇ ਘੰਟੇ ਬਾਅਦ ਨਹਾ ਲਿਆ ਕਰੋ। ਥੋੜ੍ਹੇ ਦਿਨਾਂ ਵਿੱਚ ਥਾਰੇ 5-7 ਵਾਰੀ ਲਗਾਓਗੇ ਤਾਂ ਥਾਰੇ ਬਾਲ ਕਾਲੇ ਉੱਗਣ ਲੱਗ ਜਾਓਗੇ ਇਹਦੇ ਨਾਲ। ਇਹ ਵਧੀਆ ਚੀਜ਼ ਹੈਗੀ। ਫਿਰ ਇਹਦੇ ਵਿੱਚੋਂ ਤੁਸੀਂ ਤਿਲ ਗੁੜ ਇਹਦਾ ਖੋਆ ਮਿਲਾ ਕੇ ਇਹਦੇ ਵਿੱਚੋਂ ਤੁਸੀਂ ਲੱਡੂ ਜਿਹੇ ਬਣਾ ਲਓ। ਤੁਸੀਂ ਇਹਦੇ ਇੱਕ ਆਪਣੇ ਲੱਡੂ ਜਿਹਾ ਰੋਜ਼ ਖਾ ਲਿਆ, ਉਹਨੇ ਉੱਪਰ ਦੁੱਧ ਪੀ ਲਿਆ। ਇਹਦੇ ਨਾਲ ਵੀ ਆਪਣੇ ਚਿੱਟੇ ਜਿਹੜੇ ਬਾਲ ਹੁਣ ਰੁਕ ਜਾਂਦੇ ਆ ਜੀ, ਚਿੱਟੇ ਆਣੇ ਤੇ ਬਾਲ ਰੁਕ ਜਾਂਦੇ ਆ ਇਹਦੇ ਵਿੱਚੋਂ। ਫਿਰ ਨਾਰੀਅਲ ਦੇ ਤੇਲ ਦੇ ਵਿੱਚੋਂ ਤੁਸੀਂ ਨਿੰਬੂ ਨੂੰ ਜੋੜ ਕੇ ਇਹਦੇ ਜੜ੍ਹਾਂ 'ਚ ਤੁਸੀਂ ਆਪਣੇ ਇਹ ਲਗਾ ਸਕਦੇ ਹੈਗੇ ਇਹਦੇ ਵਿੱਚ। ਨਹੀਂ ਤਾਂ ਐਂ ਕਰੋ ਤੁਸੀਂ ਔਲੇ ਦਾ ਚੂਰਨ ਮਹਿੰਦੀ ਦੇ ਵਿੱਚ ਤੁਸੀਂ ਉਹ ਲਗਾਉਣੇ ਦੀ ਲੋੜ ਨਹੀਂ ਹੈ ਤੁਹਾਨੂੰ। ਔਲੇ ਦਾ ਚੂਰਨ ਮਹਿੰਦੀ ਦੇ ਵਿੱਚ ਮਿਕਸ ਕਰਕੇ ਉਹੀ ਲਗਾ ਲਿਆ ਕਰੋ ਬਾਲਾਂ ਨੂੰ। ਇਹ ਵਧੀਆ ਚੀਜ਼ ਰਹੂਗੀ ਤੁਹਾਨੂੰ। ਫਿਰ ਨਹੀਂ ਤਾਂ ਚੁਕੰਦਰ ਦੇ ਜਿਹੜੇ ਪੱਤੇ ਹੁੰਦੇ ਉਹ ਮਹਿੰਦੀ ਦੇ ਵਿੱਚ ਘੋਟ ਕੇ ਉਹ ਤੁਸੀਂ ਲਗਾ ਸਕਦੇ ਹੈਗੇ। ਇਹਦੇ ਨਾਲ ਸਾਰੇ ਬਾਲ ਵੀ ਰੁਕ ਜਾਓਗੇ, ਗਲਿਓਂ ਵੀ ਰੰਗ ਜਿਹਾ ਚੜ੍ਹ ਜੂਗਾ ਇਹਨਾਂ ਦੇ ਉੱਤੇ। ਇਹ ਕਰਕੇ ਦੇਖ ਲਓ। ਜਿਹੜੇ ਕਹਿੰਦੇ ਤੇ ਪੇਟ ਜ਼ਿਆਦਾ ਵਧਿਆ ਵਾ ਹੈਗਾ, ਉਹ ਰੋਟੀ ਖਾਣੇ ਤੋਂ ਬਾਅਦ ਤੁਸੀਂ ਗਰਮ ਪਾਣੀ ਪੀ ਲਿਆ ਕਰੋ, ਉਹਦੇ ਨਾਲ ਬਹੁਤ ਫਰਕ ਪੈ ਜਾਂਦਾ ਜੀ। ਜੇ ਵਾਲਾ ਠੀਕ ਕਰਨਾ ਤੁਸੀਂ ਆਪਣੇ ਵਿੱਚੋਂ 2 ਥੋੜ੍ਹਾ ਜਿਹੇ 1 ਚੁਟਕੀ ਸੌਂਫ ਤੇ 1 ਚੁਟਕੀ ਆਪਣੇ ਜਵੈਣ ਇਹ ਉਬਾਲ ਕੇ ਗਰਮ ਪਾਣੀ ਗਰਮ ਜਿਸ ਤਰ੍ਹਾਂ ਚਾਹ ਪੀਂਦੇ ਆਪਾਂ ਰੋਟੀ ਖਾਣੇ ਦੇ ਬਾਅਦ ਤੁਸੀਂ ਪੀਣ ਲੱਗ ਜਾਓ। ਹੌਲੀ ਹੌਲੀ ਸਾਰੇ ਆਪਣੇ ਢਿੱਡ ਦੀ ਚਰਬੀ ਸਾਰੀ ਖਤਮ ਹੋ ਜੂਗੀ। ਇਹਦੇ ਵਿੱਚ ਜਿਹੜੇ ਆਪਣੇ ਦਮਾ ਕਹਿੰਦੇ ਸੀਗੇ ਦਮਾ ਹੋਇਆ ਵਾ ਹੈਗਾ, ਉਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਸੁੰਡ, ਕਾਲੀ ਮਿਰਚਾਂ ਤੇ ਹਲਦੀ। ਇਹ ਬਰਾਬਰ ਚੀਜ਼ਾਂ ਤੁਸੀਂ ਮਿਕਸ ਕਰਨੀਆਂ ਹੈਗੀਆਂ। ਅੱਧਾ ਚਮਚਾ ਤੁਸੀਂ ਆਪਣੇ ਜੇ ਜ਼ਿਆਦਾ ਹੈਗਾ ਤਾਂ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਨਹੀਂ ਤਾਂ ਅੱਧਾ ਚਮਚਾ ਹੀ ਤੁਸੀਂ ਲਈ ਚੱਲੋ। ਇਹਦੇ ਨਾਲ ਬਹੁਤ ਫਰਕ ਪੈ ਜੂਗਾ ਜੀ ਤੁਹਾਨੂੰ। ਇਹ ਤਾਂ ਲੈਣੇ ਤੇ ਤੁਸੀਂ ਅੱਧ ਕੁ ਘੰਟੇ ਬਾਅਦ ਤੁਸੀਂ ਫੀਲ ਲੱਗ ਜੂਗੇ ਕਰਨ ਵੀ ਮੈਂ ਬੈਟਰ ਲੱਗ ਗਿਆ ਹੁਣ। ਇਹ ਬਹੁਤ ਕਈ ਲੋਕਾਂ ਤੇ ਅਜਮਾਇਆ ਇੱਥੇ ਮੈਂ, ਵਧੀਆ ਚੀਜ਼ ਹੈਗੀ। ਜਿਹੜੇ ਸਪਰੇਅ ਵੀ ਲੈਂਦੇ ਨਾ ਦਮੇ ਵਾਸਤੇ ਉਹ ਵੀ ਸਾਰੀ 1 ਹਫ਼ਤੇ ਵਿੱਚ ਬੰਦ ਹੋ ਜੂਗੀ ਜੇ ਤੁਸੀਂ ਇਹ ਲੈਂਦੇ। ਇਹ ਤੁਸੀਂ ਆਪਣੇ ਲੈ ਕਰੋ। ਜਾਂ ਫਿਰ ਤੁਸੀਂ ਆਪਣੇ ਜਾਂ ਕੇਲਾ ਖਾਂਦੇ, ਕੇਲਾ ਕੱਟ ਕੇ ਉਹਦੇ ਵਿੱਚ ਕਾਲੀ ਮਿਰਚ ਪਾ ਕੇ ਉਹ ਸਵੇਰ ਨੂੰ ਫਰਾਈ ਪੈਨ ਕੇਲਾ ਕੱਟ ਕੇ ਥੋੜ੍ਹਾ ਘੀ ਪਾ ਕੇ ਥੋੜ੍ਹਾ ਕੇਲਾ ਕੱਟ ਲੈਣਾ ਉੱਪਰ ਤੇ ਕਾਲੀ ਮਿਰਚ ਪਾ ਕੇ ਉਹ ਖਾਓ ਤੁਸੀਂ। ਉਹ ਵੀ ਦਮੇ ਵਾਸਤੇ ਵਧੀਆ ਚੀਜ਼ ਰਹਿੰਦੀ ਹੈਗੀ ਜੀ। ਫਿਰ ਇਹਦੇ ਵਿੱਚੋਂ ਤੁਸੀਂ ਤਿਰਫਲਾ ਚੂਰਨ ਤੇ ਮਗਾਂ ਇਹ ਬਰਾਬਰ 2 ਚੀਜ਼ਾਂ ਲੈਣੀਆਂ ਹੈਗੀਆਂ। ਜੇ 50-50 ਗ੍ਰਾਮ ਲੈ ਲਓ 2 ਚੀਜ਼ਾਂ। ਇਹਦਾ ਫਿਰ ਤੁਸੀਂ ਆਪਣੇ ਅੱਧਾ ਚਮਚਾ ਸ਼ਹਿਦ ਦਾ ਇਹ ਮਿਕਸ ਕਰਕੇ ਤੁਸੀਂ ਆਪਣੇ ਖਾ ਲਿਆ ਕਰੋ। ਇਹ ਵੀ ਬਹੁਤ ਵਧੀਆ ਚੀਜ਼ ਰਹੂਗੀ ਇਹ ਵੀ। ਫਿਰ ਪਿਆਜ਼ ਦਾ ਰਸ ਤੇ ਇਹਦੇ ਵਿੱਚ 1 ਚਮਚਾ ਤੁਸੀਂ ਸ਼ਹਿਦ ਇਹ ਮਿਕਸ ਕਰਕੇ ਸਵੇਰ ਸਾਂਝ ਤੁਸੀਂ ਖਾ ਸਕਦੇ ਹੈਗੇ। ਫਿਰ ਨਹੀਂ ਤਾਂ ਤੁਲਸੀ ਦੇ ਪੱਤੇ ਜਿਹੜੇ ਹੁੰਦੇ ਆ ਉਹ ਆਪਣੇ ਤੁਸੀਂ 5-6 ਉਹਦੀ ਚਟਨੀ ਬਣਾ ਕੇ ਸ਼ਹਿਦ ਮਿਕਸ ਕਰਕੇ ਉਹ ਤੁਸੀਂ ਆਪਣੇ ਖਾ ਲਿਆ ਕਰੋ। ਇਹ ਵਧੀਆ ਚੀਜ਼ ਹੈਗੀ। ਫਿਰ ਇਹਦੇ ਵਿੱਚ ਪੱਕਾ ਦੂਜਾ ਹੈਗਾ ਸੀਤਾਫਲਾਦੀ ਚੂਰਨ। ਇਹ ਬਣਿਆ ਬਣਾਇਆ ਮਿਲ ਜਾਂਦਾ ਜੀ ਸਟੋਰਾਂ 'ਚੋਂ। ਇਹਦੇ 5-6 ਪਾਊਡਰ ਹੋਊਗਾ ਇਹ ਬਣਿਆ ਬਣਾਇਆ। ਇਹਦੇ ਵਿੱਚੋਂ ਤੁਸੀਂ 5-7 ਚਮਚੇ 1 ਕੌਲੀ ਜਾਂ ਕੰਚ ਦੀ ਸ਼ੀਸ਼ੀ ਪਾ ਦਿਓ। ਉਹਦੇ ਵਿੱਚ ਤੁਸੀਂ ਫਿਰ ਬਦਾਮ ਰੋਗਨ ਪਾਉਣਾ ਹੈਗਾ। ਇੰਨਾ ਕੁ ਜਿਹੜਾ ਗਿੱਲਾ ਜਿਹਾ ਹੋ ਜਾਵੇ ਥੋੜ੍ਹਾ ਜਿਹਾ, ਇੰਨਾ ਕੁ ਬਦਾਮ ਰੋਗਨ ਤੁਸੀਂ ਅੰਦਾਜ਼ੇ ਨਾਲ ਪਾ ਦਿਓ ਆਪਣਾ। ਅਤੇ ਉਹਦੇ ਵਿੱਚ ਫਿਰ ਤੁਸੀਂ ਸ਼ਹਿਦ ਮਿਲਾਉਣਾ ਹੈਗਾ ਵੀ ਇਹ ਜਾਮ ਮੰਗਰਾ ਬਣ ਜਾਵੇ। ਉਹ ਜੇ ਉਹ ਬਣ ਗਿਆ ਜਾਮ ਜਿਹਾ ਥੋੜ੍ਹਾ ਤਾਂ 1 ਚਮਚਾ ਤੁਸੀਂ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹਦੇ ਵਿੱਚੋਂ ਵਧੀਆ ਚੀਜ਼ ਰਹਿੰਦੀ ਹੈ ਇਹਦੇ ਵਿੱਚ। ਅਤੇ ਨਹੀਂ ਤਾਂ ਫਿਰ ਮਲੱਠੀ ਤੁਸੀਂ 50 ਗ੍ਰਾਮ ਲੈ ਸਕਦੇ ਹੈਗੇ। ਸੁੱਕੇ ਔਲਿਆਂ ਦਾ ਪਾਊਡਰ 50 ਗ੍ਰਾਮ ਲੈ ਸਕਦੇ ਹੈਗੇ। ਅਤੇ ਇਹਦੇ ਵਿੱਚੋਂ ਤੁਸੀਂ ਆਪਣੇ 1 ਚਮਚਾ ਲੈ ਕੇ ਥੋੜ੍ਹਾ ਵਿੱਚੋਂ ਸ਼ਹਿਦ ਮਿਲਾ ਕੇ ਉਹ ਤੁਸੀਂ ਆਪਣੇ ਖਾ ਲਿਆ ਕਰੋ ਸਵੇਰੇ ਸ਼ਾਮ। ਇਹ ਵੀ ਵਧੀਆ ਚੀਜ਼ ਰਹੂਗੀ ਤੁਹਾਡੇ ਵਾਸਤੇ। ਅੱਛਾ ਜੀ, ਅੱਗੇ ਚੱਲਦੇ ਹੈਗੇ ਆਪਾਂ। ਛੋਟੀ ਇਲਾਇਚੀ ਵੀ ਤੁਸੀਂ ਯੂਜ਼ ਕਰ ਸਕਦੇ ਹੈਗੇ ਇਹਦੇ ਵਾਸਤੇ। ਛੋਟੀ ਇਲਾਇਚੀ, ਮਲੱਠੀ ਇਹ ਪਾ ਕੇ ਤੁਸੀਂ ਚਾਹ ਜੀ ਬਣਾ ਕੇ ਇਹ ਤੁਸੀਂ ਆਪਣੇ ਪੀ ਲਿਆ ਕਰੋ ਇਹਦੇ ਵਿੱਚ। ਫਿਰ ਨਹੀਂ ਤਾਂ ਕੁਝ ਹੋਰ ਕਰਨਾ ਤਾਂ ਅਦਰਕ ਦਾ ਰਸ 1 ਚਮਚਾ ਜਾਂ 2 ਚਮਚੇ ਅਦਰਕ ਦਾ ਰਸ ਲੈ ਕੇ 1 ਚਮਚਾ ਸ਼ਹਿਦ ਪਾ ਕੇ ਉਹੀ ਚੱਟ ਲਿਆ ਕਰੋ। ਇਹੀ ਦਮੇ ਨੂੰ ਬਹੁਤ ਵਧੀਆ ਚੀਜ਼ ਰਹਿੰਦਾ ਹੈਗਾ। ਫਿਰ ਸੇਂਦਾ ਨੂਣ ਅਤੇ ਮਗਾਂ ਇਹ ਬਰਾਬਰ ਲੈ ਕੇ ਤੁਸੀਂ 1 ਚਮਚਾ ਇਹਨਾਂ ਲੈ ਕੇ 1 ਚਮਚਾ ਇਹਨਾਂ ਦਾ ਲੈਣਾ। 2 ਚਮਚੇ ਵਿੱਚ ਅਦਰਕ ਦਾ ਰਸ ਮਿਲਾ ਕੇ ਇਹ ਤੁਸੀਂ 7 ਕੁ ਦਿਨ ਲਗਾਤਾਰ ਖਾਓ। ਤੁਹਾਨੂੰ ਪਤਾ ਲੱਗ ਜੂਗਾ ਇਹਦੇ ਨਾਲ ਵੀ ਫਰਕ ਪੈਂਦਾ। ਫਿਰ ਦਮੇ ਵਾਲੇ ਤੁਸੀਂ 2 ਤੇਲ ਤੂਲ ਛੱਡ ਕੇ ਨਾਰੀਅਲ ਦਾ ਤੇਲ ਯੂਜ਼ ਕਰਿਆ ਕਰੋ ਆਪਣੇ ਖਾਣੇ ਪੀਣੇ ਨਾਰੀਅਲ ਦਾ ਉਹ ਹੀ ਫਰਕ ਪੈਂਦਾ ਹੈਗਾ। ਫਿਰ ਲਸਣ ਦਾ ਜੂਸ ਤੁਸੀਂ ਕੱਢ ਲਓ 1 ਚਮਚਾ ਕੋਸੇ ਜਿਹੇ ਪਾਣੀ ਪਾ ਕੇ ਇਹ ਪੀ ਲਿਆ ਕਰੋ। ਇਹੀ ਦਮੇ ਨੂੰ ਫਰਕ ਪਾ ਦੂਗਾ। ਫਿਰ ਇੱਕ ਹੋਰ ਇਲਾਜ ਹੈਗਾ ਦਮੇ ਵਾਸਤੇ। 250 ਗ੍ਰਾਮ ਤੁਸੀਂ ਪਿਆਜ਼ ਦਾ ਰਸ ਲੈਣਾ ਹੈਗਾ। 250 ਗ੍ਰਾਮ ਇਹ ਵਿੱਚੋਂ ਸ਼ਹਿਦ ਪਾਉਣਾ ਹੈਗਾ ਅਤੇ 50 ਗ੍ਰਾਮ ਵਿੱਚੋਂ ਪਾਉਣਾ ਹੈਗਾ ਮਿੱਠਾ ਸੋਡਾ ਜਿਹੜਾ ਹੁੰਦਾ ਜੀ। ਉਹ ਥੋੜ੍ਹਾ ਜਾਮ ਜਿਹਾ ਬਣ ਜੂਗਾ ਉਹ ਮੰਗਣਾ। ਅਤੇ ਉਹ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਤੁਸੀਂ ਉਹਨੇ ਖਾ ਲਿਆ ਕਰੋ ਦਮੇ ਵਾਸਤੇ ਵਧੀਆ ਚੀਜ਼। ਅੱਛਾ, ਜਿਹੜੇ ਹਰਨੀਏ ਵਾਸਤੇ ਪੁੱਛਦੇ ਕਿ ਹਰਨੀਆ ਹੈਗਾ ਉਹ ਆਪਣੇ ਤੁਸੀਂ ਇਹਦੇ ਵਿੱਚੋਂ ਤੁਸੀਂ ਦੂਜਾ ਲੈਣਾ ਹੈਗਾ ਨਿੰਬੂ ਦਾ 5 ਗ੍ਰਾਮ ਅਤੇ ਮਿਸ਼ਰੀ ਲੈਣੀ ਹੈਗੀ 100 ਗ੍ਰਾਮ। ਅਤੇ ਇਹਨੂੰ ਆਪਣੇ ਤੁਸੀਂ ਦੋਵਾਂ ਨੂੰ ਮਿਕਸ ਕਰ ਦੇਣਾ ਹੈਗਾ। ਇਹਨਾਂ ਦੇ 2 ਚਮਚੇ ਤੁਸੀਂ ਪਾਣੀ ਘੋਲ ਕੇ ਆਪਣੇ ਰੋਜ਼ ਪੀਣ ਲੱਗ ਜਾਓ। ਇਹ ਠੀਕ ਰਹੂਗਾ ਤੁਹਾਨੂੰ। ਫਿਰ ਨਹੀਂ ਤਾਂ ਅਦਰਕ ਦੀ ਗੱਠੀ 1 ਲੈ ਕੇ ਤੁਸੀਂ ਉਹਦੀ ਆਪਣੇ ਚਟਨੀ ਜੀ ਬਣਾ ਲਓ। ਉਹ ਤੁਸੀਂ ਆਪਣੇ ਉਹਦੇ ਵਿੱਚੋਂ ਫਿਰ
ਗੁੜ ਮਿਲਾ ਕੇ ਉਹ ਤੁਸੀਂ ਖਾਣੀ ਹੈਗੀ ਜੀ। ਉਹ ਆਪਣੇ ਠੀਕ ਰਹੂਗੀ ਤੁਹਾਨੂੰ ਹਰਨੀਆਂ ਵਾਸਤੇ ਜੀ। ਹਾਂਜੀ। ਬ੍ਰਿਧ ਬਾਧਿਕਾ ਬੱਟੀ ਇਹ ਤੁਸੀਂ ਐਮਾਜ਼ੋਨ ਤੋਂ ਮੰਗਾ ਸਕਦੇ ਹੈਗੇ। ਬ੍ਰਿਧੀ ਬਾਧਿਕਾ ਬੱਟੀ ਇਹ ਤੁਸੀਂ ਆਪਣੇ 2 ਗੋਲੀਆਂ ਸਵੇਰ ਨੂੰ 2 ਗੋਲੀਆਂ ਸ਼ਾਮ ਨੂੰ ਇਹ ਤੁਸੀਂ ਆਪਣੇ ਖਾ ਲਿਆ ਕਰੋ। ਇਹ ਵਧੀਆ ਰਹੂਗਾ ਤੁਹਾਨੂੰ। ਅੱਛਾ ਜੀ। ਇੱਕ ਫੇਰ ਜਿਹੜੇ ਅੱਧੇ ਸਿਰ ਦਾ ਦਰਦ ਕਹਿੰਦੇ ਸੀਗੇ, ਅੱਧਾ ਸਿਰ ਦਾ ਦਰਦ ਹੈਗਾ ਮਾਈਗ੍ਰੇਨ, ਉਹ ਆਪਣੇ ਇੱਕ ਆਪਾਂ ਮਾਰਗ ਕਹਿੰਦੇ ਆ ਜੀ ਉਹਨੂੰ, ਤੇ ਇੱਕ ਲੱਟ ਜੀਰਾ ਵੀ ਕਹਿੰਦੇ ਆ ਇਸਨੂੰ। ਅੰਗਰੇਜ਼ੀ ਮੈਂ ਇਹਨੂੰ ਕਹਿੰਦੇ ਆ ਪ੍ਰਿਕਲੀ ਸ਼ੈਫ ਫਲਾਵਰ। ਇਹਦੇ ਬੀਜ ਲੈ ਲੈਣੇ ਹੈਗੇ ਤੁਸੀਂ। ਇਹ ਬੀਜ ਐ ਪੀ ਕੇ ਕੱਪੜ ਛਾਣ ਕਰ ਲੈਣੇ ਹੈਗੇ। ਉਹਦੀ ਫਿਰ ਨਾ ਸੁਆਦ ਲੈਣੀ ਹੈਗੀ ਜੀ ਤੁਸੀਂ। ਇਹ ਤੁਸੀਂ ਆਪਣੇ ਕਹੋ ਇਹਦੇ ਨਾਲ ਆਪਣੇ ਫਰਕ ਪੈ ਜਾਂਦਾ ਜੀ ਆਪਣੇ। ਫਿਰ ਅਜਵਾਇਨ ਨੂੰ ਤੁਸੀਂ ਅਜਵਾਇਨ ਲੈ ਕੇ ਜੀ ਉਹਨੂੰ ਥੋੜਾ ਜਿਹਾ ਮਸਲ ਕੇ ਇੱਕ ਕੱਪੜੇ ਦੀ ਪੋਟਲੀ ਜੀ ਬੰਨ ਲਓ, ਛੋਟੀ ਜਿਹੀ ਬਣਾ ਲਓ। ਉਹਨੂੰ ਤੁਸੀਂ ਬਾਰ-ਬਾਰ ਸੁੰਘੀ ਜਾਣਾ ਹੈਗਾ ਜਦ ਵੀ ਤੁਹਾਨੂੰ ਟਾਈਮ ਲੱਗਦਾ। ਉੱਪਰ ਨੂੰ ਸੜਾਕਾ ਜਿਹਾ ਮਾਰ ਕੇ ਅਜਵਾਇਨ ਦੀ ਆਪਣੇ ਸਮੈਲ ਜੀ ਲਈ ਚਲੋ, ਇਹਦੇ ਨਾਲ ਵੀ ਫਰਕ ਪੈ ਜਾਂਦਾ ਜੀ। ਅੱਛਾ ਜੀ। ਫਿਰ ਆਪਣੇ ਇਹਦੇ ਵਿੱਚ ਤੁਸੀਂ ਚੌਲ, ਜੇ ਤੁਸੀਂ ਚੌਲ ਖਾਂਦੇ ਹੈਗੇ ਤਾਂ 2-3 ਚਮਚੇ ਸ਼ਹਿਦ ਦੇ ਪਾ ਕੇ ਉੱਪਰ ਆਪਣੇ ਖਾ ਲਿਆ ਕਰੋ। ਇਹ ਵੀ ਵਧੀਆ ਚੀਜ਼ ਰਹੂਗੀ ਤੁਹਾਨੂੰ। ਨਹੀਂ ਤਾਂ ਨਹੀਂ ਚੌਲ ਖਾਂਦੇ ਤਾਂ ਤੁਸੀਂ 2 ਚਮਚੇ ਸ਼ਹਿਦ ਦੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ, ਇਹ ਤੁਸੀਂ ਖਾ ਸਕਦੇ ਹੈਗੇ। ਫਿਰ ਨਹੀਂ ਤਾਂ ਤੁਸੀਂ 2-3 ਚਮਚੇ ਸ਼ੱਕਰ ਦੇ ਲੈਣੇ ਹੈਗੇ। 10 ਕੁ ਗ੍ਰਾਮ ਸ਼ੱਕਰ 3 ਚਮਚਿਆਂ 2-3 ਚਮਚਿਆਂ ਆ ਜਾਊਗੀ। ਤੇ ਉਹਨੂੰ ਆਪਣੇ ਪਾਣੀ ਨਾਲ ਘੋਲ ਕੇ ਸੂਰਜ ਨਿਕਲਣੇ ਤੇ ਪਹਿਲਾਂ ਸਵੇਰ ਨੂੰ ਉੱਠ ਕੇ ਪੀਣਾ ਹੈਗਾ ਜੀ। ਇਹਦੇ ਨਾਲ ਵੀ ਇਹਨੂੰ ਮਾਈਗ੍ਰੇਨ ਨੂੰ ਫਰਕ ਪੈਂਦਾ ਹੈਗਾ। ਇਹਦੇ ਜਿਹੜੇ ਕਹਿੰਦੇ ਸੀਗੇ ਆਪਣੇ ਨੌ ਜਿਹੜੇ ਹੈਗੇ ਆਪਣੇ ਥੱਲੇ ਨੂੰ ਬਹਿੰਦਾ ਜਾਂਦਾ ਹੈਗਾ ਨੌ, ਉਹਦੇ ਵਿੱਚੋਂ ਕੈਲਸ਼ੀਅਮ ਦੀ ਕਮੀ ਵੀ ਹੋ ਸਕਦੀ ਹੈ ਜੀ ਇਹਦੇ ਭਾਈ ਨੂੰ। ਉਹ ਜੇ ਕੈਲਸ਼ੀਅਮ ਦੀ ਗੋਲੀ ਤੁਸੀਂ ਆਮ ਕਾਊਂਟਰ ਤੋਂ ਮਿਲ ਜਾਂਦੀ ਹੈਗੀ 500 ਮਿਲੀਗ੍ਰਾਮ ਵਾਲੀਆਂ ਲੈ ਲਿਓ। ਇੱਕ ਗੋਲੀ ਸਵੇਰ ਨੂੰ, ਇੱਕ ਗੋਲੀ ਸ਼ਾਮ ਨੂੰ ਲੈ ਲਿਆ ਕਰੋ। ਉਹ ਵੀ ਸਾਰੀ ਹੱਡੀਆਂ ਵਾਸਤੇ ਮਜ਼ਬੂਤ ਹੈ, ਨਹੁੰ ਵਾਸਤੇ ਮਜ਼ਬੂਤ ਹੈਗੀ। ਫਿਰ ਤੁਸੀਂ ਇਹਦੇ ਵਿੱਚ ਥੋੜ੍ਹਾ ਜਿਹਾ ਚੁਕੰਦਰ ਦਾ ਜੂਸ ਇਹ ਤੁਸੀਂ ਆਪਣੇ ਪੀ ਸਕਦੇ ਹੈਗੇ। ਇਹ ਵੀ ਵਧੀਆ ਰਹੂਗਾ। ਫਿਰ ਓਲੀਵ ਆਇਲ ਜਿਹੜਾ ਹੁੰਦਾ ਹੈਗਾ ਉਹਦੀ ਤੁਸੀਂ ਆਪਣੇ ਮਾਲਿਸ਼ ਕਰਨੀ ਹੈਗੀ ਇਹਦੇ ਉੱਤੇ। ਅੱਛਾ। ਫਿਰ ਤੁਸੀਂ ਐਂ ਕਰੋ 10 ਕੁ ਗ੍ਰਾਮ ਦਾਖਾਂ 100 ਗੀ ਲੈ ਲੈਣੀ ਹੈਗੀ। 100 ਗ੍ਰਾਮ ਪਾਣੀ ਵਿੱਚ ਭਿਓ ਕੇ ਤੁਸੀਂ ਰੱਖ ਦੇਣੀ ਹੈਗੀ। ਉਹ ਸਵੇਰ ਨੂੰ ਉੱਠ ਕੇ ਤੁਸੀਂ ਆਪਣੇ ਖਾ ਲਿਆ ਕਰੋ। ਜਿਹੜਾ ਪਾਣੀ ਹੋ ਗਿਆ ਉਹ ਵੀ ਪੀ ਲੈਣਾ ਹੈਗਾ। ਇਹ 5-6 ਹਫ਼ਤੇ ਤੁਸੀਂ ਕਰੋਗੇ ਥਾਰੀ ਆਪਣੇ ਐਨ ਵਧੀਆ, ਥਾਰੇ ਨੌ ਨੂੰ ਸਾਰੇ ਵਧੀਆ ਹੋ ਜੂਗੇ ਜੀ ਇਹਦੇ ਨਾਲ। ਅੱਛਾ। ਫਿਰ ਉਹਨੇ ਤੁਸੀਂ ਐਂ ਕਰ ਸਕਦੇ ਹੈਗੇ ਪਾਣੀ ਦੇ ਵਿੱਚ ਨਿੰਬੂ ਨੂੰ ਜੋੜ ਕੇ, ਜਿਹੜਾ ਸਾਡੇ ਨੌ ਸੁੱਕੇ ਹੋਏ ਹੈਗੇ ਸਾਰਾ ਪੈਰ ਦੇ ਪਤਾ ਨਹੀਂ ਦੱਸਦਾ ਸੀਗਾ ਭਾਈ, ਤਾਂ ਤੁਸੀਂ ਉਹ ਪਾਣੀ ਮੈਂ ਡੁਬੋ ਕੇ ਰੱਖਣਾ ਹੈਗਾ। ਇਹਦੇ ਨਾਲ ਹੋ ਸਕਦਾ ਹੈਗਾ। ਜੇ ਤੁਹਾਨੂੰ ਲੱਗਦਾ ਹੈਗਾ ਫੰਗਸ ਹੈਗੀ ਨਹੁੰ ਦੇ ਵਿੱਚੋਂ ਲੱਗਦੀ ਤਾਂ ਤੁਸੀਂ ਆਪਣੇ ਸਰੋਂ ਦਾ ਤੇਲ ਲੈ ਲੈਣਾ ਹੈਗਾ ਚਮਚਾ ਕੁ, ਤੇ ਇੱਕ ਤੂਰੀ ਉਹਦੇ ਵਿੱਚੋਂ ਲਸਣ ਦੀ ਪਾ ਕੇ ਤਾੜ ਲੈਣੀ ਹੈਗੀ, ਤੇ ਥੋੜੇ ਅੱਧੇ ਥੋੜਾ ਜਿਹਾ ਹਲਦੀ ਪਾ ਲੈਣੀ ਹੈਗੀ। ਇਹ ਘੀ ਦੇ ਸਰੋਂ ਦੇ ਤੇਲ ਮਾ ਤਾੜ ਕੇ ਹਲਦੀ ਤੇ ਲਸਣ ਜਾਂ ਉਹ ਤੁਸੀਂ ਲਗਾਓ। ਉਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ ਜੀ। ਨਹੀਂ ਤਾਂ ਇੱਕ ਚਮਚਾ ਤਿਰਫ ਲਈ ਚੱਲੋ ਦੁੱਧ ਦੇ ਨਾਲ। ਇਹਦੇ ਨਾਲ ਸਾਰੀ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਂਦੀ ਹੈ। ਤੇ ਵਿਟਾਮਿਨ ਡੀ ਵੀ ਲੈ ਸਕਦੇ ਹੈਗੇ ਇਹਦੇ ਵਿੱਚ ਕੈਲਸ਼ੀਅਮ ਤੇ ਵਿਟਾਮਿਨ ਡੀ ਦੀ ਗੋਲੀ ਉਹ ਵੀ ਤੁਸੀਂ ਲੈ ਸਕਦੇ। ਇਹ ਵੀ ਤੁਹਾਨੂੰ ਵਧੀਆ ਰਹੂਗੀ। ਫਿਰ ਨਹੀਂ ਤਾਂ ਜਿਹੜੇ ਅਨਾਜ ਦੇ ਛਿਲਕੇ ਹੁੰਦੇ ਉਹ ਤੁਸੀਂ ਆਪਣੇ ਤਾੜ ਲੈਣੇ ਹੈਗੇ ਘੀ ਦੇ ਵਿੱਚ ਜਾਂ ਤੇਲ ਦੇ ਵਿੱਚ। ਜੇ ਉਹ ਜਦ ਐਨ ਤੜ ਕੇ ਐਨ ਕਾਲੇ ਜਿਹੇ ਹੋ ਗਏ ਉਹ ਤਾਂ ਤਾਰ ਕੇ ਉਹਨੂੰ ਪੁਣ ਕੇ ਉਹ ਤੇਲ ਦੀ ਤੁਸੀਂ ਆਪਣੇ ਮਾਲਿਸ਼ ਕਰੋ। ਇਹਦੇ ਨਾਲ ਵੀ ਸਾਰੇ ਜਿਹੜੇ ਨਹੁੰ ਹੈ ਉਹਨੇ ਠੀਕ ਹੋ ਜਾਣਗੇ ਉਹਦੇ ਨਾਲ। ਜਿਹੜੇ ਕਹਿੰਦੇ ਕਿ ਪੈਰ ਜੇ ਸੌਂਦੇ ਹੈਗੇ, ਹੱਥ ਪੈਰ ਜੀ ਉਂਗਲੀਆਂ ਆ ਜੋ ਕੁਛ ਵੀ ਸੌਂਦਾ ਹੈਗਾ, ਜਿਹਨਾਂ ਦਾ ਸਰਕੂਲੇਸ਼ਨ ਘੱਟ ਹੈਗੀ ਜਿਹਨਾਂ ਦੇ, ਉਹ ਸੁੰਡ ਤੇ ਅਗਰ ਇਹ ਬਰਾਬਰ ਲੈ ਕੇ 1 ਚਮਚੇ ਦਾ ਤੁਸੀਂ ਆਪਣੇ ਕਾੜਾ ਜਿਹਾ ਬਣਾ ਕੇ ਪੀ ਸਕਦੇ ਹੈਗੇ। ਨਹੀਂ ਤਾਂ ਆਪਣੇ ਕਸੁੰਬੇ ਦੇ ਤੇਲ ਲੈ ਕੇ ਉਹਦੀ ਤੁਸੀਂ ਮਾਲਿਸ਼ ਕਰ ਲਿਆ ਕਰੋ। ਇਹ ਵੀ ਵਧੀਆ ਚੀਜ਼ ਰਹੂਗੀ ਸਾਨੂੰ। ਫਿਰ ਨਹੀਂ ਤਾਂ ਨਾਰੀਅਲ ਦਾ ਤੇਲ ਲੈਣਾ ਹੈਗਾ ਤੁਸੀਂ 150 ਗ੍ਰਾਮ ਤੇ ਵਿੱਚੋਂ 10-15 ਗ੍ਰਾਮ ਜੈਫਲ ਨਟਮੈਗ ਜਿਹੜਾ ਹੁੰਦਾ ਉਹ ਮਿਕਸ ਕਰਕੇ ਉਹਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ। ਫਿਰ ਅਦਰਕ ਦਾ ਰਸ ਕੱਢ ਕੇ, ਨਹੀਂ ਤਾਂ ਅਦਰਕ ਦੀ ਕੱਟ ਕੇ ਉਹ ਗੱਠੀ ਜੀ ਘਸਾਈ ਚੱਲੋ ਜਿੱਥੇ ਸਾਰਾ ਸੁੱਕਿਆ, ਨਹੀਂ ਤਾਂ ਉਹਦਾ ਪਾਣੀ ਕੱਢ ਕੇ ਉਹਦੀ ਤੁਸੀਂ ਆਪਣੇ ਮਾਲਿਸ਼ ਕਰ ਲਿਆ ਕਰੋ। ਜਾਂ ਅਦਰਕ ਤੇ ਲਸਣ ਦੀ ਚਟਨੀ ਜੀ ਬਣਾ ਕੇ ਉਹਦੀ ਮਾਲਿਸ਼ ਕਰ ਲਿਆ ਕਰੋ। ਗਲੇ 1 ਚਮਚਾ ਖਾ ਲਿਆ, ਗਲੇ ਮਾਲਿਸ਼ ਕਰ ਲਈ। ਇਹ ਵੀ ਵਧੀਆ ਚੀਜ਼ ਰਹੂਗੀ ਸਾਡੀ ਬਲੱਡ ਸਰਕੂਲੇਸ਼ਨ ਨੂੰ ਠੀਕ ਕਰਨੇ ਦੀ। ਜਿਹੜੇ ਫਿਰ ਆਪਣੇ ਤੁਸੀਂ ਇਹਦੇ ਵਿੱਚੋਂ ਕਰ ਸਕਦੇ ਹੈਗੇ ਮੇਥੇ, ਇਹਦੇ ਵਿੱਚੋਂ ਵਧੀਆ ਚੀਜ਼ ਰਹਿੰਦੀ ਹੈ ਜੀ। ਮੇਥੇ 1 ਚਮਚਾ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖ ਦਿਓ। ਉਹ ਸਵੇਰ ਨੂੰ ਮੇਥੇ ਤੇ ਪਾਣੀ ਪੀ ਲਓ। ਇਹ ਵੀ ਬਲੱਡ ਦੀ ਸਾਡੀ ਸਰਕੂਲੇਸ਼ਨ ਹੈ ਉਹ ਉਹਨੇ ਠੀਕ ਕਰ ਦੂੰਗੇ ਇਹਦੇ ਨਾਲ। ਅੱਛਾ। ਅੱਗੇ ਚੱਲਦੇ ਹੈਗੇ ਜਿਹੜੇ ਹਾਈ ਬਲੱਡ ਪ੍ਰੈਸ਼ਰ ਵਾਸਤੇ ਕਹਿੰਦੇ ਸੀਗੇ, ਜਿਹਦਾ ਹਾਈ ਬਲੱਡ ਪ੍ਰੈਸ਼ਰ ਹੈਗੀ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹਦੇ ਵਿੱਚੋਂ ਦਾਲਚੀਨੀ ਤੇ ਸ਼ਹਿਦ ਇਹ ਵਧੀਆ ਚੀਜ਼ ਰਹੂਗੀ ਤੁਹਾਨੂੰ। ਅੱਧਾ ਚਮਚਾ ਦਾਲਚੀਨੀ ਦਾ, ਅੱਧਾ ਚਮਚਾ ਸ਼ਹਿਦ ਮਿਲਾ ਕੇ ਇਹ ਚੱਟ ਲਿਆ ਕਰੋ। ਫਿਰ ਮੇਥੀ ਦਾ 1 ਚਮਚਾ ਤੁਸੀਂ ਰਾਤ ਨੂੰ ਭਿਓ ਕੇ ਰੱਖ ਦੇਣਾ, ਸਵੇਰ ਨੂੰ ਆਪਣੇ ਉਹ ਮੇਥੀ ਖਾ ਲਓ ਤੇ ਪਾਣੀ ਪੀ ਲਓ। ਉਹ ਵਧੀਆ ਚੀਜ਼ ਰਹੂਗੀ ਤੁਹਾਨੂੰ। ਫਿਰ ਅਰਜਨ ਦਾ ਪਾਊਡਰ ਲੈਣਾ ਹੈਗਾ, ਅਰਜਨਾ ਪਾਊਡਰ ਇਹ ਮਿਲ ਜਾਂਦਾ ਸਟੋਰਾਂ 'ਚੋਂ, ਨਹੀਂ ਤਾਂ ਆਰਡਰ ਦੇ ਕੇ ਮੰਗਾ ਲਓ। 1 ਕੱਪ ਤੁਸੀਂ ਆਪਣੇ ਪਾਣੀ ਦਾ ਲੈਣਾ ਹੈਗਾ, 1 ਕੱਪ ਦੁੱਧ ਦਾ। ਇਹਨੂੰ ਜਦ ਤੁਸੀਂ ਉਬਾਲੋਗੇ ਤਾਂ ਉਹਦੇ ਵਿੱਚ 1 ਚਮਚਾ ਇਹਦਾ ਪਾਊਡਰ ਦਾ ਪਾ ਦੇਣਾ, 1 ਜਾਂ 1.5 ਚਮਚਾ।
ਜਦ ਇੱਕ ਗਲਾਸ ਰਹਿ ਜਾਵੇ ਉਹ ਤੁਸੀਂ ਆਪਣੇ ਪੀ ਲਓ। ਉਹਦੇ ਨਾਲ ਵੀ ਆਪਣੇ ਬਲੱਡ ਪ੍ਰੈਸ਼ਰ ਕੰਟਰੋਲ ਆ ਜਾਂਦਾ। ਤੇ ਲੌਕੀ ਦਾ ਜੂਸ ਕੰਟਰੋਲ ਕਰ ਦਿੰਦਾ ਹੈਗਾ ਬਲੱਡ ਪ੍ਰੈਸ਼ਰ ਨੂੰ। ਲੌਕੀ ਦਾ ਜੂਸ ਤੁਸੀਂ ਪੀ ਸਕਦੇ ਹੈਗੇ। ਫਿਰ ਇਹਦੇ ਵਿੱਚ ਤੁਸੀਂ ਅਸਗੰਧ ਲੈਣੀ ਹੈਗੀ ਤੇ ਸੂਰਜਮੁਖੀ ਦੇ ਬੀਜ ਉਹ ਬਰਾਬਰ ਲੈਣੇ ਹੈਗੇ ਤੁਸੀਂ। ਤੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਤੁਸੀਂ ਇਹ ਲੈ ਸਕਦੇ ਹੈਗੇ। ਤੇ ਇਹ ਵੀ ਅਜਮਾਇਆ ਵਾ ਨੁਕਸਾ ਹੈਗਾ ਜਿਹੜਾ ਦੱਸਣ ਤੁਹਾਨੂੰ ਲੱਗਿਆ ਮੈਂ। ਖਸਖਸ ਲੈਣੀ ਹੈਗੀ ਤੇ ਤਰਬੂਜ ਦੇ ਬੀਜ ਲੈਣੇ ਹੈਗੇ। ਉਹ ਤੁਸੀਂ ਬਰਾਬਰ ਲੈਣੇ ਹੈਗੇ ਦੋਵੇਂ ਚੀਜ਼ਾਂ। ਤੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ। ਇਹ ਸਵੇਰ ਨੂੰ ਉੱਠ ਕੇ ਲੈ ਲਾ ਖਾਲੀ ਪੇਟ ਤੇ 1 ਚਮਚਾ ਸ਼ਾਮ ਨੂੰ ਲੈ ਲਿਆ ਕਰੋ। ਉਹ ਵਧੀਆ ਚੀਜ਼ ਰਹੂਗੀ ਤੁਹਾਨੂੰ। ਤੇ ਫਿਰ ਨਹੀਂ ਤਾਂ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ ਔਲੇ ਦਾ ਰਸ ਦੇ ਵਿੱਚ ਤੁਸੀਂ ਦਾਲਚੀਨੀ ਘੋਲ ਕੇ ਪੀ ਸਕਦੇ ਹੈਗੇ। 5-6 ਚਮਚੇ ਔਲੇ ਦਾ ਰਸ ਪੀ ਲਿਆ, ਅੱਧਾ ਚਮਚਾ ਦਾਲਚੀਨੀ ਦਾ ਪਾ ਕੇ 1 ਗਲਾਸ ਪਾਣੀ ਦਾ ਉਹ ਪਾ ਲਿਆ ਕਰੋ। ਉਹ ਪੀ ਲਿਆ ਕਰੋ। ਉਹ ਵੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈਗਾ। ਫਿਰ ਇਹਦੇ ਵਿੱਚ ਤੁਸੀਂ ਲੈ ਸਕਦੇ ਹੈਗੇ ਟਮਾਟਰ ਦੇ ਵਿੱਚ ਸ਼ਹਿਦ ਪਾ ਕੇ ਤੁਸੀਂ ਲੈ ਸਕਦੇ ਹੈਗੇ। ਚਾਹੇ ਤਾਂ ਉਹ ਖਾ ਲਓ ਚਾਹੇ ਤਾਂ ਜੂਸ ਕੱਢ ਕੇ ਘਰ ਕੱਢਣਾ ਹੈਗਾ। ਟਾਊਨ ਵਾਲਾ ਨਹੀਂ ਲੈਣਾ। ਜੇ ਜੂਸ ਵੀ ਕੱਢਣਾ ਘਰ ਕੱਢ ਕੇ 1 ਚਮਚਾ ਸ਼ਹਿਦ ਦਾ ਮਿਲਾ ਕੇ ਉਹ ਤੁਸੀਂ ਆਪਣੇ ਪੀਣ ਲੱਗ ਜਾਓ ਜੀ। ਫਿਰ ਆਪਣੇ ਸੂਰਜਮੁਖੀ ਦੇ ਬੀਜ 20 ਗ੍ਰਾਮ ਲੈਣੇ ਹੈਗੇ। ਅਸ਼ਵਗੰਧਾ ਲੈਣੀ ਹੈਗੀ 30 ਗ੍ਰਾਮ। ਮਿਸ਼ਰੀ ਲੈਣੀ ਹੈਗੀ 50 ਗ੍ਰਾਮ। ਗਲੋ ਲੈਣੀ ਹੈਗੀ 10 ਗ੍ਰਾਮ। ਇਹ ਮਿਕਸ ਕਰਕੇ ਸਾਰੀਆਂ ਚੀਜ਼ਾਂ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਤੁਸੀਂ ਇਹ ਵੀ ਲੈ ਸਕਦੇ ਹੈਗੇ ਇਹਦੇ ਵਾਸਤੇ। ਫਿਰ ਜਿਹੜੇ ਆਮ ਆਪਣੇ ਐਪਲ ਦੇ ਜੂਸ ਦੇ ਵਿੱਚ ਤੁਸੀਂ ਆਪਣੇ ਨਿੰਬੂ ਨਿਚੋੜ ਕੇ ਪੀ ਸਕਦੇ ਹੈਗੇ। ਚੁਕੰਦਰ ਦੇ ਜੂਸ ਦੇ ਵਿੱਚ ਨਿੰਬੂ ਨਿਚੋੜ ਕੇ ਪੀ ਸਕਦੇ ਹੈਗੇ। ਫਿਰ ਅਨਾਰਾਂ ਦਾ ਜੂਸ ਉਹਦੇ ਵਿੱਚ ਤੁਸੀਂ ਜਿੰਨਾ ਕੁ ਪੀਣਾ 2 ਚਮਚੇ ਅਦਰਕ ਦਾ ਰਸ ਮਿਲਾ ਕੇ ਤੁਸੀਂ ਉਹ ਆਪਣੇ ਪੀ ਲਿਆ ਕਰੋ। ਫਿਰ ਲਸਣ ਦੀ ਚਟਨੀ ਅਦਰਕ ਲਸਣ ਦੀ ਚਟਨੀ ਬਣਾ ਕੇ ਤੁਸੀਂ ਉਹ ਖਾ ਸਕਦੇ ਹੈਗੇ। ਨਹੀਂ ਤਾਂ ਅਨਾਰਾਂ ਦਾ ਜੂਸ ਦੇ ਵਿੱਚ 2-3 ਚਮਚੇ ਔਲਿਆਂ ਦਾ ਜੂਸ ਮਿਕਸ ਕਰਕੇ ਪੀ ਲਓ। ਉਹ ਵੀ ਆਪਣੇ ਵਧੀਆ ਚੀਜ਼ ਰਹੂਗੀ ਸਾਰੇ ਬਲੱਡ ਪ੍ਰੈਸ਼ਰ ਨੂੰ। ਫਿਰ ਤਰਬੂਜ ਜਿੰਨਾ ਤੁਸੀਂ ਯੂਜ਼ ਕਰੇ ਤਰਬੂਜ ਖਾ ਲਿਆ ਕਰੋ ਭਾਵੇਂ। ਇਹ ਵੀ ਬਹੁਤ ਫਾਇਦਾ ਕਰਦਾ ਜੀ ਆਪਣੇ ਬਲੱਡ ਪ੍ਰੈਸ਼ਰ ਨੂੰ। ਫਿਰ ਲੀਚੀਆਂ ਦਾ ਜੂਸ ਵਧੀਆ ਇਹਦੇ ਵਿੱਚ ਤੁਹਾਨੂੰ ਠੀਕ ਰਹੂਗਾ ਪੀਣਾ। ਫਿਰ ਪਪੀਤਾ ਤੁਸੀਂ ਆਪਣੇ ਇਹਦੇ ਵਿੱਚ ਖਾ ਸਕਦੇ ਹੈਗੇ ਜ਼ਿਆਦਾ। ਪਪੀਤਾ ਤੁਸੀਂ ਖਾ ਲਿਆ ਕਰੋ। ਅੱਗੇ ਦਿਲ ਦੀ ਧੜਕਣ ਵਾਸਤੇ ਪੁੱਛਦੇ ਸੀਗੇ। ਦਿਲ ਦੀ ਬਹੁਤ ਤੇਜ਼ ਧੜਕਦਾ ਹੈਗਾ। ਉਹ ਆਪਣੇ 2-3 ਛੋਟੀ ਇਲਾਇਚੀਆਂ ਜਿਹੜੀਆਂ ਹੁੰਦੀਆਂ ਉਹਦੀ ਚਾਹ ਜੀ ਬਣਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ ਛੋਟੀ ਇਲਾਇਚੀਆਂ ਦੀ। ਫਿਰ ਨਹੀਂ ਤਾਂ ਜੇ ਸਾਰੇ ਕੋਈ ਇੱਥੇ ਅਨਾਰ ਦਾ ਦਰਖਤ ਹੈਗਾ ਕੋਈ ਨੇੜੇ ਤੇੜੇ ਤਾਂ 10 ਪੱਤੇ ਉਹਦੇ ਅਨਾਰ ਦੇ ਪੱਤੇ ਤੋੜ ਕੇ ਉਹਨੂੰ ਆਪਣੇ ਪਾਣੀ ਪਾ ਕੇ ਚਟਨੀ ਜੀ ਬਣਾ ਲਓ ਤੁਸੀਂ। ਉਹਦਾ ਚੰਗਾ ਪਾਣੀ ਪਾ ਲਓ ਘੋਟ ਲਓ ਮਿਕਸੀ ਦੇ ਵਿੱਚ ਘੋਟ ਲਓ। ਫਿਰ ਉਹ ਤੁਸੀਂ ਪੁਣ ਕੇ ਉਹ ਪਾਣੀ ਤੁਸੀਂ ਆਪਣੇ ਪੀ ਸਕਦੇ ਹੈਗੇ। ਇਹ ਵੀ ਦਿਲ ਦੀ ਧੜਕਣ ਵਾਸਤੇ ਵਧੀਆ ਚੀਜ਼ ਰਹਿੰਦੀ ਹੈ ਜੀ। ਫਿਰ ਨਹੀਂ ਤਾਂ ਪਾਨ ਜਿਹੜਾ ਹੁੰਦਾ ਪਾਨ ਖਾਂਦੇ ਹੈਗੇ ਆਪਾਂ ਉਹਦੇ ਪਾਨ ਦੇ ਪੱਤਿਆਂ ਦਾ ਰਸ 1 ਚਮਚਾ ਲੈ ਕੇ 2 ਚਮਚੇ ਲੈ ਲਓ। ਉਹਦੇ ਵਿੱਚੋਂ ਥੋੜ੍ਹੀ ਜਿਹੀ ਮਿਸ਼ਰੀ ਮਿਲਾ ਕੇ ਤੇ ਪਾਣੀ ਪਾ ਕੇ ਤੁਸੀਂ ਥੋੜ੍ਹਾ ਜਿਹਾ ਉਹ ਆਪਣੇ ਪੀ ਲਿਆ ਕਰੋ। ਇਹ ਵੀ ਦਿਲ ਦੀ ਧੜਕਣ ਨਾਲ ਠੀਕ ਰਹੂਗਾ। ਫਿਰ ਧਨੀਆ ਵਧੀਆ ਚੀਜ਼ ਹੈਗਾ। ਧਨੀਏ ਦਾ ਜੂਸ ਤੁਸੀਂ ਆਪਣੇ ਚਾਹੇ ਤਾਂ ਸੁੱਕਾ ਧਨੀਆ ਵੀ ਲੈ ਸਕਦੇ ਹੈਗੇ। 1 ਚਮਚਾ ਸੁੱਕਾ ਧਨੀਆ 1 ਚਮਚਾ ਮਿਸ਼ਰੀ ਦਾ ਇਹ ਮੂੰਹਾਂ ਪਾ ਕੇ ਚੂਸੀ ਚੱਲੋ। ਇਹ ਵੀ ਦਿਲ ਦੀ ਧੜਕਣ ਵਾਸਤੇ ਠੀਕ ਹੈਗਾ। ਫਿਰ ਅੱਧਾ ਚਮਚਾ ਨਹੀਂ ਤਾਂ ਗਲੋ ਦਾ ਪਾਊਡਰ ਲੈਣਾ ਹੈਗਾ। ਅੱਧਾ ਚਮਚਾ ਆਪਣੇ ਤੁਸੀਂ ਬ੍ਰਹਮੀ ਦਾ ਪਾਊਡਰ ਇਹ ਮਿਕਸ ਕਰਕੇ ਤੁਸੀਂ ਲੈ ਸਕਦੇ ਹੈਗੇ। ਅੱਛਾ ਦਿਲ ਦੀ ਧੜਕਣ ਵਾਸਤੇ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਜਿਹੜੀ ਆਪਣੇ ਐਪਲ ਸੇਬ ਦਾ ਮੁਰੱਬਾ ਲੈ ਸਕਦੇ ਹੈਗੇ ਤੁਸੀਂ। ਗਾਜਰਾਂ ਦਾ ਮੁਰੱਬਾ ਤੁਸੀਂ ਖਾ ਸਕਦੇ ਹੈਗੇ। ਨਹੀਂ ਤਾਂ ਤੇ 30-35 ਆਪਣੇ ਸੌਗੀਆਂ ਜਿਹੜੀ ਹਰੀ ਸੌਗੀ ਹੁੰਦੀ ਹੈ ਉਹ ਲੈ ਲੈਣੀ ਹੈਗੀ। ਇਹਨੂੰ ਥੋੜ੍ਹਾ ਜਿਹਾ ਗੁਲਾਬ ਜਲ ਪਾ ਕੇ ਇਹਦੇ ਵਿੱਚ ਭਿਓ ਦੇਣਾ ਹੈਗਾ। ਇਹਨਾਂ ਨੂੰ ਸਵੇਰ ਨੂੰ ਉੱਠ ਕੇ ਤੁਸੀਂ ਆਪਣੇ ਹੌਲੀ ਹੌਲੀ 1-2 ਪਾ ਕੇ ਮੂੰਹ ਵਿੱਚੋਂ ਹੌਲੀ ਹੌਲੀ ਚੱਬ ਕੇ ਅੰਦਰ ਨਗਾਰੀ ਚੱਲੋ। ਇਹਦੇ ਨਾਲ ਵੀ ਸਾਡੇ ਦਿਲ ਦੀ ਧੜਕਣ ਆਪਣੀ ਠੀਕ ਰਹਿ ਜੂਗੀ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਪੇਟ ਦੇ ਵਿੱਚ ਪਾਣੀ ਹੈਗਾ ਜਲੋਧਰ ਕਹਿੰਦੇ ਜੀ ਇਹਨੂੰ ਬਿਮਾਰੀ ਨੂੰ। ਜਿਹੜੇ ਕਹਿੰਦੇ ਪੇਟ ਦੇ ਵਿੱਚ ਪਾਣੀ ਭਰ ਜਾਂਦਾ ਉਹ ਤੁਸੀਂ ਲੈ ਸਕਦੇ ਹੈਗੇ ਵੀ ਜਾਂ ਮਗਾਂ ਸੁੰਡ ਕਾਲੀ ਮਿਰਚਾਂ ਇਹ ਬਰਾਬਰ ਲੈਣੀਆਂ ਹੈਗੀਆਂ 3 ਚੀਜ਼ਾਂ। 1 ਚਮਚਾ ਇਹਦੋਂ ਤੁਸੀਂ ਦਹੀਂ ਦੀ ਲੱਸੀ ਨਾਲ ਲੈਣਾ ਹੈਗਾ ਜੀ ਜਿਨ੍ਹਾਂ ਦੇ ਪੇਟ ਮਾ ਪਾਣੀ ਪੈਂਦਾ ਹੈਗਾ। ਅੱਛਾ ਇਹਦੇ ਵਿੱਚ ਫਿਰ ਤੁਸੀਂ ਲੈ ਸਕਦੇ ਹੈਗੇ ਰਿਓਂਦ ਚੀਨੀ। ਇਹਦਾ ਇੰਡੀਆ ਵਾਲਾ ਨੁਕਸਾ ਜੀ ਇੱਥੇ ਤਾਂ ਨਹੀਂ ਮਿਲਣਾ। ਹਾਂ ਕੋਈ ਨਹੀਂ ਇੱਥੇ ਵਾਲੀਆਂ ਚੀਜ਼ਾਂ ਹੋਰ ਦੱਸ ਦਿਓ। ਪਰ ਹੈ ਤਾਂ ਸੌਖੀਆਂ ਮਿਲ ਜਿਵੇਂ ਤਾਂ ਮਿਲੇ ਜਿਵੇਂ ਜੀ ਪੱਕਾ ਪਤਾ ਨਹੀਂ ਦੱਸ ਦਿੰਦਾ ਮੈਂ। ਰਿਓਂਦ ਚੀਨੀ ਹੈਗੀ। ਸੇਂਦਾ ਨੂਨ ਲੈਣਾ ਹੈਗਾ। ਸੁੰਡ ਲੈਣੀ ਹੈਗੀ। ਬੂਰ ਲੈਣੀ ਹੈਗੀ ਤੇ ਇਮਲੀ ਤੇ ਹਲਦੀ। ਇਹ ਆਪਣੇ ਸਾਰੀਆਂ ਚੀਜ਼ਾਂ ਲੈ ਕੇ ਇਹਦੇ ਚੋਂ ਸਿਰਕਾ ਮਿਲਾ ਕੇ ਪੇਸਟ ਜਿਹਾ ਬਣਾ ਲੈਣਾ ਹੈਗਾ। ਉਹ ਢਿੱਡ ਤੇ ਤੁਸੀਂ ਆਪਣੇ ਮਲਣਾ ਹੈਗਾ ਜੀ। ਫਿਰ ਇਹਦੇ ਨਾਲ ਸੁੱਕ ਜਾਂਦਾ। ਨਹੀਂ ਤਾਂ ਆਪਣੇ ਤੁਸੀਂ ਅਰੰਡੀ ਦਾ ਤੇਲ ਲੈਣਾ ਹੈਗਾ 2 ਚਮਚੇ। 1 ਚਮਚਾ ਲੈਣਾ ਹੈਗਾ ਤੁਸੀਂ ਗੋਰਖਮੁੰਡੀ ਦਾ। ਗੋਰਖਮੁੰਡੀ ਦਵਾਈ ਦਾ ਨਾਮ ਹੈ। ਤੁਸੀਂ ਔਡਰ ਦੇ ਕੇ ਮੰਗਵਾ ਸਕਦੇ ਹੈ। ਮਿਲ ਜਾਂਦੀ ਹੈ ਇਹ ਜੀ। ਇਹ ਮਿਕਸ ਕਰਕੇ ਤੁਸੀਂ ਆਪਣੇ ਖਾਣੀ ਹੈਗੀ। 1 ਚਮਚਾ ਸਵੇਰ ਨੂੰ ਖਾਣਾ 1 ਚਮਚਾ ਸ਼ਾਮ ਨੂੰ। ਇਹ ਵੀ ਸਾਰੇ ਜਿਹੜੇ ਢਿੱਡ ਮਾ ਪਾਣੀ ਪੈਂਦਾ ਉਹ ਹਟਾ ਦੂਗਾ। ਜਿਹੜੇ ਕਹਿੰਦੇ ਸੀਗੇ ਆਪਣੇ ਸਿੱਕਰੀ ਹੈਗੀ ਸਿਰ 'ਚ ਉਹ ਤਾਂ ਨਾਰੀਅਲ ਦੇ ਤੇਲ ਦੇ ਵਿੱਚ ਤੁਸੀਂ ਆਪਣੇ ਜੇ 100 ਗ੍ਰਾਮ ਨਾਰੀਅਲ ਦਾ ਤੇਲ ਲਿਆ 3-4 ਟਿੱਕੀਆਂ ਵਿੱਚ ਉਹਦੇ ਮੁਸ਼ਕ ਪੂਦੀਆਂ ਪਾ ਕੇ ਉਹ ਤੁਸੀਂ ਲਗਾ ਲਿਆ ਕਰੋ। ਫਿਰ ਘੰਟੇ ਬਾਅਦ ਆਪਣੇ ਨਹਾ ਲਿਆ ਐਂ ਕਰ ਲਿਆ ਕਰੋ। ਨਹੀਂ ਤਾਂ ਆਪਣੇ ਥੋੜ੍ਹਾ ਜਿਹਾ ਆਪਣੇ ਜਿਹੜਾ ਚੁਕੰਦਰ ਦਾ ਜੂਸ ਲੈਣਾ ਹੈਗਾ ਵਿੱਚੋਂ 2 ਚਮਚੇ ਜਿੰਜਰ ਦਾ ਜੂਸ ਪਾ ਦੇਣਾ ਹੈਗਾ।
ਤੇ 2 ਚਮਚੇ ਵਿੱਚ ਮੈਂ ਵਿਨੀਗਰ ਪਾ ਦੇਣੇ ਹੈਗੇ। ਇਹ ਮਿਕਸ ਜਿਹਾ ਕਰਕੇ ਇਹਦੇ ਨਾਲ ਸਿਰ ਲਗਾ ਕੇ ਧੋ ਦੇ ਕਰੋ, ਇਹ ਵੀ ਸਿਕਰੀ ਨੂੰ ਹਟਾ ਦੂਗਾ। ਜਾਂ ਫਿਰ ਤੁਸੀਂ ਆਪਣੇ ਇਹਦੇ ਵਿੱਚ ਜਿਹੜੇ ਰੀਠੇ ਹੁੰਦੇ, ਰੀਠਿਆਂ ਦੇ ਛਿਲਕੇ ਉਹ ਲੈ ਲੈਣੇ ਹੈਗੇ, ਤੁਸੀਂ ਉਹਨੂੰ ਬਰੀਕ ਕਰ ਲੈਣਾ ਹੈਗਾ, ਕੁੱਟ ਕੇ ਛਾਣ ਕੇ ਉਹਨੂੰ ਆਪਣੇ ਉਹਦੇ ਵਿੱਚ ਤੁਸੀਂ ਪਾਣੀ ਪਾ ਕੇ ਪੇਸਟ ਜਿਹਾ ਬਣਾ ਕੇ ਉਹ ਲਗਾ ਲਿਆ ਕਰੋ। ਉਹ ਵੀ ਆਪਣੇ ਬਹੁਤ ਵਧੀਆ ਚੀਜ਼ ਹੈਗੀ, ਘੰਟੇ ਕੁ ਬਾਅਦ ਨਹਾ ਲਏ, ਉਹ ਵੀ ਸਿਕਰੀ ਨੂੰ ਠੀਕ ਕਰ ਦਿੰਦਾ ਹੈਗਾ। ਜਾਂ ਫਿਰ ਤੁਸੀਂ ਜਿਹੜਾ ਸੈਲਸ਼ੀਅਮ ਸ਼ੈਂਪੂ ਹੁੰਦਾ ਜੀ, ਮੈਡੀਕੇਟਡ ਹੁੰਦਾ ਸੈਲਸ਼ੀਅਮ ਸ਼ੈਂਪੂ, ਉਹਦੇ ਉੱਤੇ 2.5% ਲਿਖਿਆ ਵਾ ਹੋਊਗਾ, ਤੇ ਉਹ ਤੁਸੀਂ ਆਪਣੇ ਵਾਲ ਗਿੱਲੇ ਕਰਕੇ ਉਹ ਤੁਸੀਂ ਲਗਾ ਲੈਣਾ ਹੈਗਾ। 5-7 ਮਿੰਟ ਲਗਾਈ ਰੱਖਣਾ ਹੈਗਾ ਉਹਨੂੰ, 5-7 ਮਿੰਟ ਲਗਾ ਕੇ ਤੁਸੀਂ ਫਿਰ ਬਾਅਦ ਨਹਾ ਲਓ। ਆਪਣੇ ਹਫ਼ਤੇ ਬਾਅਦ ਤੁਸੀਂ 2-3 ਵਾਰੀ ਕਰੋ, ਮਹੀਨੇ ਕੁ ਬਾਅਦ ਸਾਰੀ ਸਿਕਰੀ ਐਨ ਪੱਕੀ ਗਰੰਟੀ ਹੈ ਜੀ, ਐਨ ਖਤਮ ਹੋ ਜੂਗੀ ਇਹਦੇ ਨਾਲ। ਜੇ ਨਹੀਂ ਤਾਂ ਫਿਰ ਐਂ ਕਰੋ, ਤੁਸੀਂ 50 ਗ੍ਰਾਮ ਤੁਸੀਂ ਲੈਣੀ ਹੈਗੀ ਆਪਣੇ ਗਲੈਸਰੀਨ, ਤੇ ਵਿੱਚੋਂ 100 ਗ੍ਰਾਮ ਤੁਸੀਂ ਪਾਣੀ ਪਾ ਕੇ ਮਿਕਸ ਜਿਹਾ ਕਰਕੇ ਇਹ ਫਿਰ ਸਿਰਮਾ ਲਗਾਉਣਾ ਹੈਗਾ, ਇਸ ਤੇਲ ਮੰਗਣਾ ਲਗਾਉਣਾ, ਫਿਰ ਤੁਸੀਂ ਨਹਾ ਸਕਦੇ ਆ ਘੰਟੇ 2 ਘੰਟੇ ਬਾਅਦ, ਇਹ ਵੀ ਸਿਕਰੀ ਹਟਾ ਦਿੰਦਾ। ਨਹੀਂ ਤਾਂ ਤੁਸੀਂ ਪਾਣੀ ਮੈਂ ਬੇਸਣ ਘੋਲ ਕੇ ਲਗਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈਗੀ ਸਿਕਰੀ ਵਾਸਤੇ। ਜਾਂ ਫਿਰ ਤੁਸੀਂ ਆਪਣੇ ਚਲੋ ਮੋਤੀਆ ਬਿੰਦ ਕਹਿੰਦੇ ਸੀਗੇ, ਮੋਤੀਏ ਵਾਸਤੇ ਕੀ ਕਰਨਾ ਚਾਹੀਦਾ ਹੈਗਾ। ਮੋਤੀਏ ਵਾਸਤੇ ਤਾਂ ਤੁਸੀਂ ਆਪਣੇ ਵਧੀਆ ਚੀਜ਼ ਸੀਗੀ ਜੋ ਦੱਸਦੇ ਸੀਗੇ, ਆਪਣੇ ਸਫੇਦ ਪਿਆਜ਼ ਦਾ ਰਸ ਇਹਦੇ ਵਿੱਚੋਂ ਲੈਣਾ ਹੈਗਾ 5 ਗ੍ਰਾਮ। 5 ਗ੍ਰਾਮ ਤੁਸੀਂ ਆਪਣੇ ਔਰਗੈਨਿਕ ਸ਼ਹਿਦ ਲੈਣਾ ਹੈਗਾ, ਤੇ ਭੀਮ ਸੈਨਿਕ ਪੂ ਜੇ ਤੁਹਾਨੂੰ ਮਿਲ ਜਾਂਦਾ ਤਾਂ ਉਹਦੇ ਵਿੱਚ 1 ਗ੍ਰਾਮ ਪਾਉਣਾ ਹੈਗਾ। ਤੁਸੀਂ ਇਹ ਮਿਕਸ ਜੇ ਕਰਕੇ ਤੁਸੀਂ 2-2 3-3 ਬੂੰਦਾਂ ਤੁਸੀਂ ਆਪਣੇ ਪਾ ਲਿਆ ਕਰੋ। ਅੱਛਾ, ਫਿਰ ਦੂਸਰਾ ਇਲਾਜ ਹੈਗਾ, ਤੁਸੀਂ ਤਿਰਫਲਾ ਪਾਊਡਰ ਲੈ ਲੈਣਾ ਹੈਗਾ, ਉਹ 2 ਚਮਚੇ ਪਾਣੀ ਦੇ ਗਲਾਸ ਵਾਂ ਭਿਓ ਕੇ ਰੱਖ ਦੇਣੇ ਰਾਤ ਨੂੰ, ਤੇ ਫਿਰ ਸਵੇਰ ਨੂੰ ਪੁਣ ਕੇ ਉਹ ਕੱਪੜੇ 'ਚ ਪੁਣ ਲੈਣਾ ਹੈਗਾ। ਫਿਰ ਉਹਦੇ ਨਾਲ ਤੁਸੀਂ ਅੱਖਾਂ 'ਚ ਛਿੱਟੇ ਮਾਰਨੇ ਹੈਗੇ ਜੀ, ਅੱਖਾਂ ਧੋਣੀਆਂ ਹੈਗੀਆਂ ਤਿਰਫਲੇ ਦੇ ਪਾਣੀ ਨਾਲ ਜੀ। ਹਾਂ, ਇਹਦੇ ਨਾਲ ਫਿਰ ਫਰਕ ਪੈ ਜਾਂਦਾ ਹੈਗਾ। ਫਿਰ ਤੁਸੀਂ ਕਰੇਲਾ ਜ਼ਿਆਦਾ ਖਾਣਾ ਹੈਗਾ, ਬੈਂਗਣ, ਪਰਵਲ, ਮੂਲੀ, ਫਿਰ ਆਪਣੇ ਮੂੰਗੀ ਦੀ ਦਾਲ, ਸ਼ਹਿਦ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ ਮੂਲੀ ਦੇ ਰਸ ਦੇ ਵਿੱਚ ਵੀ ਤੁਸੀਂ ਮੂਲੀ ਦਾ ਰਸ ਲੈ ਲਓ 2 ਚਮਚੇ, ਤੇ 1 ਚਮਚਾ ਵਿੱਚ ਸ਼ਹਿਦ ਮਿਲਾ ਕੇ ਇਹ ਤੁਸੀਂ ਅੱਖ ਮਾਂ ਹੀ ਪਾ ਸਕਦੇ ਹੈਗੇ ਜੀ। ਇਹਦੇ ਵਾਸਤੇ ਪੁਣ ਲਈ ਉੱਪਰ ਆਪਣੇ ਮੂਲੀ ਦੇ ਰਸ ਨੂੰ ਪੁਣ ਕੇ ਸਵਾਰ ਕੇ ਪੁਣ ਲਈ ਹੋਵੇ ਨਾ। ਅੱਛਾ, ਫਿਰ ਇਹਦੇ ਵਿੱਚੋਂ ਤੁਸੀਂ ਤੁਲਸੀ ਦੇ ਪੱਤਿਆਂ ਦਾ ਰਸ ਵੀ ਯੂਜ਼ ਕਰ ਸਕਦੇ ਆ ਇਹਦੇ ਵਿੱਚੋਂ ਜੀ। 1 ਚਮਚਾ ਤੁਲਸੀ ਦੇ ਪੱਤਿਆਂ ਦਾ ਰਸ ਲੈ ਲਓ, 1 ਚਮਚਾ ਤੁਸੀਂ ਸ਼ਹਿਦ ਮਿਲਾ ਦਿਓ, ਇਹ 2-2 ਬੂੰਦਾਂ ਤੁਸੀਂ ਆਪਣੇ ਪਾਈ ਚੱਲਿਓ, ਗਲੇ ਸਾਰੀ ਖੁਰਕ ਵੀ ਜਿਹੜੀ ਤੇ ਹਟ ਜੂਗੀ ਸੀ। ਨਹੀਂ ਤਾਂ ਜਿਸ ਤਰ੍ਹਾਂ ਆਪਾਂ ਜਿਹੜਾ ਹੁੰਦਾ ਸਾਗ ਹੁੰਦਾ ਚਲਾਈ ਕਹਿੰਦੇ ਸਾਗ ਮਾ ਪਾਉਂਦੇ ਹੁੰਦੇ, ਜਿਹੜੀ ਉਹਦੇ ਪੱਤਿਆਂ ਦਾ ਰਸ ਕੱਢ ਕੇ ਪਾਉਣ ਦਾ ਜੋ ਅੱਖਾਂ ਮਾ ਉਹੀ ਮੋਤੀਆਂ ਨੂੰ ਖਤਮ ਕਰ ਦੂਗਾ ਜੀ। ਵਧੀਆ ਚੀਜ਼ ਹੈਗੀ, ਇਹ ਅਜਮਾਇਆ ਵਾ ਨੁਕਸਾ ਹੈਗਾ। ਗਲੇ ਇੱਥੇ ਤਾਂ ਨਹੀਂ ਮੈਂ ਅਜਮਾਇਆ, ਆਈਡੀਆ ਅਜਮਾਉਂਦੇ ਹੁੰਦੇ ਸੀਗੇ ਜੀ, ਇਹ ਵਧੀਆ ਚੀਜ਼ ਹੈਗੀ। ਫਿਰ ਪਿਆਜ਼ ਦੇ ਰਸ ਤੁਸੀਂ ਲੈ ਸਕਦੇ ਹੈਗੇ, 1 ਚਮਚਾ ਪਿਆਜ਼ ਦਾ ਰਸ ਲੈ ਲਓ, ਫਿਰ 1 ਚਮਚਾ ਵਿੱਚੋਂ ਸ਼ਹਿਦ ਮਿਲਾ ਲਓ, ਉਹਦੀਆਂ 2-2 3-3 ਬੂੰਦਾਂ ਤੁਸੀਂ ਪਾਈ ਚੱਲੋ ਇਹਦੇ ਵਿੱਚ। ਤੇ ਜਿਹੜੇ ਕਹਿੰਦੇ ਸੀਗੇ ਉੱਚਾ ਸੁਣਦਾ ਹੈਗਾ, ਉਹ ਤਾਂ ਉਹਨੇ ਸਰੋਂ ਦੇ ਤੇਲ ਦੇ ਵਿੱਚੋਂ ਮੂਲੀ ਦਾ ਰਸ ਇਹ ਮਿਕਸ ਕਰਕੇ ਤੁਸੀਂ ਆਪਣੇ ਕੰਨਾਂ ਵਿੱਚੋਂ ਪਾ ਸਕਦੇ ਹੈਗੇ। ਜਾਂ ਫਿਰ ਨਹੀਂ ਤਾਂ ਸਰੋਂ ਦੇ ਤੇਲ ਦੇ ਵਿੱਚੋਂ ਥੋੜ੍ਹਾ ਜਿਹਾ ਸੁੱਕਾ ਧਨੀਆ ਅੰਦਾਜ਼ੇ ਨਾਲ ਪਾ ਕੇ ਉਹਨੂੰ ਸਾੜ ਲੈਣਾ ਹੈਗਾ, ਉਬਾਲ ਲੈਣਾ ਹੈਗਾ ਜਿਸ ਤਰ੍ਹਾਂ, ਫਿਰ ਉਹ ਪੁਣ ਕੇ ਜਾਂ ਕਾਲਾ ਜਿਹਾ ਹੋ ਜਾਵੇ, ਪੁਣ ਕੇ 2-2 3-3 ਬੂੰਦਾਂ ਤੁਸੀਂ ਆਪਣੇ ਪਾ ਸਕਦੇ ਹੈਗੇ। ਫਿਰ ਕੌੜੇ ਬਦਾਮਾਂ ਦਾ ਤੁਸੀਂ ਆਪਣੇ ਤੇਲ ਪਾ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਤਾਰ ਪੀਣ ਦਾ ਤੇਲ ਲੈਣਾ ਹੈਗਾ, ਟਰਪਨਟਾਈਨ ਆਇਲ ਕਹਿੰਦੇ ਹੈਗੇ ਇਹਨੂੰ, ਪੇਂਟ ਵਾਲੀ ਸਟੋਰ 'ਚ ਮਿਲ ਜੂਗਾ ਤੁਹਾਨੂੰ। 1 ਚਮਚਾ ਇਹਦਾ ਤੁਸੀਂ ਲੈਣਾ ਹੈਗਾ ਟਰਪਨਟਾਈਨ ਆਇਲ ਦਾ, ਤੇ 6 ਚਮਚੇ ਲੈਣੇ ਹੈਗੇ ਤੁਸੀਂ ਬਦਾਮਾਂ ਦਾ ਤੇਲ, ਬਦਾਮ ਰੋਗਨ ਜਿਹਨੂੰ ਕਹਿੰਦੇ। ਇਹ ਮਿਕਸ ਕਰ ਲਓ ਤੇ ਸ਼ੀਸ਼ੀ ਮਾ 2-2 3-3 ਬੂੰਦਾਂ ਤੁਸੀਂ ਇਹਦੀਆਂ ਪਾ ਸਕਦੇ ਹੈਗੇ ਕੰਨਾਂ ਦੇ ਵਿੱਚ। ਜੇ ਤਾਂ ਲਸਣ ਵਾਲਾ ਵੀ ਠੀਕ ਰਹਿੰਦਾ ਹੈਗਾ, 100 ਗ੍ਰਾਮ ਸਰੋਂ ਦੇ ਤੇਲ ਦੇ ਵਿੱਚ 1 ਸਾਫ ਦਾ ਲਸਣ ਗੱਠਾ ਜਿਹਾ ਸਾੜ ਕੇ ਉਹ ਛਾਣ ਕੇ ਤੁਸੀਂ ਉਹ ਵੀ ਆਪਣੇ ਲੇਸ ਕਰ ਸਕਦੇ ਹੈਗੇ ਟਰਾਈ। ਨਹੀਂ ਤਾਂ ਆਪਣੇ ਨਿੰਬੂ ਦਾ ਰਸ ਥੋੜ੍ਹਾ ਜਿਹਾ ਲੈ ਕੇ ਉਹਦੇ ਵਿੱਚ ਦਾਲ ਚੀਨੀ ਦਾ ਤੇਲ, 1 ਚਮਚਾ ਨਿੰਬੂ ਦਾ ਰਸ ਲੈ ਲਓ, 1 ਚਮਚਾ ਦਾਲ ਚੀਨੀ ਦਾ ਤੇਲ, ਇਹ ਮਿਕਸ ਕਰਕੇ 2-2 3-3 ਬੂੰਦਾਂ ਤੁਸੀਂ ਉਹ ਵੀ ਪਾ ਸਕਦੇ ਹੈਗੇ ਇਹਦੇ ਵਿੱਚ ਕੰਨਾਂ 'ਚ। ਅੱਗੇ ਜਿਹੜੇ ਕਹਿੰਦੇ ਸੀਗੇ ਉਹਨੇ ਮੋਟਾਪਾ ਘੱਟ ਕਰਨਾ ਹੈਗਾ ਥੋੜ੍ਹਾ ਜਿਹਾ, ਤਾਂ ਉਹਨੇ ਗੋਭੀ ਦਾ ਤੇ ਜਿਹੜੀ ਫੁੱਲ ਗੋਭੀ ਹੁੰਦੀ ਹੈ ਜੀ, ਫੁੱਲ ਗੋਭੀ ਦਾ ਰਸ ਤੇ ਗਾਜਰਾਂ ਦਾ ਰਸ ਇਹ 1 ਗਲਾਸ ਪੀ ਲਿਆ ਕਰੋ ਰੋਜ਼, ਵਿੱਚ ਕਾਲਾ ਨੂਣ ਪਾ ਕੇ, ਕਾਲੀ ਮਿਰਚ ਪਾ ਕੇ, ਇਹ ਤੁਸੀਂ ਮਹੀਨਾ ਪੀ ਕੇ ਦੇਖੋ, ਇਹਦੇ ਨਾਲ ਆਪਣੇ ਭਾਰ ਘੱਟ ਜਾਂਦਾ ਜੀ। ਇਹ ਟਰਾਈ ਕਰ ਸਕਦੇ ਹੈਗੇ ਤੁਸੀਂ। ਫਿਰ ਇਹਦੇ ਵਿੱਚੋਂ ਤੁਸੀਂ ਮਗਾਂ ਜਿਹੜੀਆਂ ਹੁੰਦੀਆਂ ਇਹ ਵਧੀਆ ਚੀਜ਼ ਰਹਿੰਦੀ, ਮਗਾਂ ਦਾ ਚੂਰਨ 1 ਚਮਚਾ ਤੁਸੀਂ ਆਪਣੇ ਰੋਟੀ ਖਾਣੇ ਤੋਂ ਬਾਅਦ ਇਹ ਮਗਾਂ ਦਾ ਚੂਰਨ ਤੁਸੀਂ ਆਪਣੇ ਲੈ ਲਿਆ ਕਰੋ। ਫਿਰ ਕੋਸੇ ਪਾਣੀ ਦੇ ਵਿੱਚ ਤੁਸੀਂ ਆਪਣੇ 1 ਚਮਚਾ ਸ਼ਹਿਦ ਤੇ 1 ਨਿੰਬੂ ਨਿਚੋੜ ਕੇ ਇਹ ਸਵੇਰ ਨੂੰ ਉੱਠ ਕੇ ਪੀ ਸਕਦੇ ਹੈਗੇ, ਇਹ ਠੀਕ ਰਹੂਗਾ ਸਾਨੂੰ। ਜਾਂ ਫਿਰ ਆਪਣੇ ਤੁਸੀਂ ਮੂਲੀ ਦੇ ਵਿੱਚੋਂ ਜਾਂ ਸ਼ਹਿਦ ਲੈ ਕੇ ਤੁਸੀਂ ਮੂਲੀ ਕੱਟ ਕੇ ਸ਼ਹਿਦ ਮਾ ਲਬੇੜ ਕੇ ਮੂਲੀ ਖਾ ਲਿਆ ਕਰੋ, ਇਹ ਵੀ ਆਪਣੇ ਹਟਾ ਦਿੰਦੀ, ਮੋਟਾਪਾ ਘੱਟ ਦਿੰਦੀ ਹੈ। ਫਿਰ ਬਾਏ ਬਡਿੰਗ ਤੇ ਸੌਂਫ, ਕਾਲਾ ਨੂਣ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। 1 ਚਮਚਾ ਤੁਸੀਂ ਲੱਸੀ ਨਾਲ ਲੈਣਾ ਹੈਗਾ ਜੀ, ਦਹੀਂ ਦੀ ਲੱਸੀ ਨਾਲ।
ਅੱਛਾ ਫਿਰ ਹੋਰ ਹੈਗਾ 100 ਗ੍ਰਾਮ ਤੁਸੀਂ ਲੈਣੀ ਹੈ ਜੰਗ ਹਰੜਾ, 50 ਗ੍ਰਾਮ ਤੁਸੀਂ ਕਾਲਾ ਨੂਣ ਅਤੇ 50 ਗ੍ਰਾਮ ਇਹ ਤੁਸੀਂ ਲੈਣਾ ਹੈਗਾ ਜਿਹੜਾ ਉਹਨੇ ਪਾਕਿਸਤਾਨੀ ਨੂਣ ਜਿਹੜਾ ਸੇਂਦਾ ਨੂਣ। ਜੀ ਹਾਂਜੀ ਇਹਦੇ ਵਿੱਚੋਂ ਪਾ ਕੇ ਫਿਰ ਤੁਸੀਂ ਆਪਣੇ 100 ਗ੍ਰਾਮ ਲੈਣਾ ਹੈਗਾ ਕੁਆਰ ਦਾ ਗੁੱਦਾ। ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰਕੇ ਚਾਹੇ ਤਾਂ ਧੁੱਪ ਮਾ ਸੁਕਾ ਲਿਓ ਥੋੜ੍ਹਾ ਜਿਹਾ ਉਹ ਪਾਊਡਰ ਜਿਹਾ ਬਣ ਗਿਆ। 1 ਚਮਚਾ ਰਾਤ ਨੂੰ ਤੁਸੀਂ ਕੋਸੇ ਪਾਣੀ ਨਾਲ ਆਪਣੇ ਲੈਣਾ ਹੈਗਾ। ਇਹਦੇ ਨਾਲ ਸਾਰੀਆਂ ਗਲੇ ਪੇਟ ਦੀਆਂ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ, ਗਲੇ ਮੋਟਾਪਾ ਵੀ ਆਪਣੇ ਘੱਟ ਜਾਂਦਾ ਜੀ ਇਹਦੇ ਨਾਲ। ਫਿਰ ਤਿਰਫਲਾ ਤੁਸੀਂ ਯੂਜ਼ ਕਰ ਸਕਦੇ ਹੈਗੇ, ਤਿਰਫਲਾ ਪਾਊਡਰ 2 ਚਮਚੇ ਪਾਣੀ ਮਾ ਘੋਲ ਕੇ 1 ਗਲਾਸ ਸਵੇਰ ਨੂੰ ਉੱਠ ਕੇ ਪੀ ਸਕਦੇ ਹੈਗੇ। ਫਿਰ ਔਲਾ ਵਧੀਆ ਚੀਜ਼ ਰਹਿੰਦਾ ਹੈਗਾ ਜੀ, ਔਲਾ ਆਪਣੇ ਚਰਬੀ ਨੂੰ ਘਟਾਉਣੇ ਨੂੰ ਵਧੀਆ ਚੀਜ਼ ਹੈਗਾ ਔਲੇ ਦਾ। ਚਾਹੇ ਤਾਂ ਮੁਰੱਬਾ ਤੁਸੀਂ ਖਾ ਲਓ, ਚਾਹੇ ਔਲੇ ਦਾ ਜੂਸ ਪੀ ਲਓ, ਇਹ ਵੀ ਵਧੀਆ ਚੀਜ਼ ਰਹੂਗੀ ਸਾਰੇ ਇਹਦੇ ਵਾਸਤੇ। ਜਿਹੜੇ ਕਹਿੰਦੇ ਸੀਗੇ ਆਪਣੇ ਕੋਲੈਸਟਰੋਲ ਹਾਂਜੀ ਹਰਨੀਏ ਵਾਸਤੇ ਇੱਕ ਹੋਰ ਇਲਾਜ ਹੈਗਾ ਜੀ। ਕੁਆਰ ਦਾ ਗੁੱਦਾ ਤੁਸੀਂ ਲੈਣਾ ਹੈਗਾ 200 ਗ੍ਰਾਮ, ਤੁੰਮਾ ਲੈਣਾ ਹੈਗਾ 100 ਗ੍ਰਾਮ। ਇਹਨੂੰ ਆਪਣੇ ਤੁੰਮੇ ਨੂੰ ਪੀ ਕੇ ਕੜਾਹੀ ਦੇ ਵਿੱਚ ਆਪਣੇ ਕੁਆਰ ਦਾ ਗੁੱਦਾ ਪਾ ਕੇ ਉਹਦੇ ਵਿੱਚ ਆਪਣੇ ਤੁੰਮਾ ਪਾ ਦੇਣਾ ਮਿਕਸ ਕਰਕੇ ਇਹਨੂੰ ਪਕਾਉਣਾ ਹੈਗਾ ਜੀ ਕੜਾਹੀ ਮਾ ਪਾ ਕੇ। ਜਦ ਪਕਾ ਕੇ ਐ ਫਰਾਈ ਪੈਨ ਮਾ ਪਾ ਲਓ ਭਾਵੇਂ, ਜਦ ਇਹ ਗਾੜਾ ਜਿਹਾ ਹੋ ਜਾਵੇ ਸਮਝ ਲਓ ਵੀ ਗੋਲੀਆਂ ਵੱਟਣੇ ਜੋਗਾ ਹੋ ਜਾਵੇ, ਉਹਨਾਂ ਚੀਜ਼ਾਂ ਨੂੰ ਭੁੰਨੀ ਜਾਣਾ ਹੈਗਾ। ਅਤੇ ਇਹਦੇ ਜਿਸ ਤਰ੍ਹਾਂ ਛੋਲਿਆਂ ਦੇ ਦਾਣੇ ਜਿਹੜੀਆਂ ਗੋਲੀਆਂ ਵੱਟ ਲੈਣੀਆਂ ਹੈਗੀਆਂ ਇਹਦੀਆਂ। ਅਤੇ ਆਪਣੇ 2-3 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ, ਜਾਂ 3 ਜਾਂ 2 ਕਰ ਲਓ, 2 ਸਵੇਰ ਨੂੰ, 2 ਦੁਪਹਿਰ ਨੂੰ, 2 ਸ਼ਾਮ ਨੂੰ, ਐਂ ਖਾ ਲਿਆ ਕਰੋ। ਇਹਦੇ ਨਾਲ ਵੀ ਹਰਨੀਆਂ ਵਾਸਤੇ ਵਧੀਆ ਚੀਜ਼ ਹੈਗੀ। ਜਾਂ ਫਿਰ ਆਪਣੇ ਤੁਲਸੀ ਦੇ ਪੱਤੇ 50 ਗ੍ਰਾਮ ਤੁਸੀਂ ਲੈ ਲਓ, ਜਵੈਣ 50 ਗ੍ਰਾਮ, ਸੁੰਡ 50 ਗ੍ਰਾਮ। ਇਹ ਪੀ ਕੇ ਤੁਸੀਂ ਆਪਣੇ ਮਿਕਸ ਜਿਹਾ ਕਰਕੇ ਅਤੇ ਇਹਦੀਆਂ ਗੋਲੀਆਂ ਵੱਟ ਲਓ ਤੁਸੀਂ। ਪੱਤੇ ਗਿੱਲੇ ਹੀ ਹੋਣਗੇ, ਇਹਦੇ ਨਾਲ ਐਂ ਰਗੜ ਕੇ ਗੋਲੀਆਂ ਜਿਹੀਆਂ ਵੱਟ ਹੋ ਜਾਣੀਆਂ। ਇਸ ਤਰ੍ਹਾਂ ਛੋਲਿਆਂ ਦੇ ਦਾਣੇ ਜਿਹੜੀਆਂ ਗੋਲੀਆਂ ਵੱਟੀਆਂ ਹੈਗੀਆਂ, 2 ਗੋਲੀਆਂ ਆਪਣੇ ਸਵੇਰ ਨੂੰ, 2 ਦੁਪਹਿਰ ਨੂੰ, 2 ਸ਼ਾਮ ਨੂੰ। ਇਹ ਵੀ ਹਰਨੀਆਂ ਵਾਸਤੇ ਵਧੀਆ ਚੀਜ਼ ਹੈ। ਅੱਛਾ ਜਿਹੜੇ ਕਹਿੰਦੇ ਸੀਗੇ ਆਪਣੇ ਕੋਲੈਸਟਰੋਲ ਵਾਸਤੇ ਪੁੱਛਦੇ ਸੀਗੇ, ਉਹ ਤਾਂ ਤੁਸੀਂ ਆਪਣੇ ਔਲਿਆਂ ਦਾ ਵਧੀਆ ਚੀਜ਼ ਰਹਿੰਦੇ ਜੀ ਕੋਲੈਸਟਰੋਲ ਵਾਸਤੇ। ਔਲਿਆਂ ਦਾ ਪਾਊਡਰ ਤੁਸੀਂ ਆਪਣੇ 1 ਚਮਚਾ ਰੋਜ਼, ਅੱਧਾ ਚਮਚਾ ਤੁਸੀਂ ਇਹ ਲੈ ਲਓ, ਅੱਧਾ ਚਮਚਾ ਹਲਦੀ ਵਿੱਚ ਪਾਓ ਜੀ। ਜਾਂ 1 ਚਮਚਾ ਔਲਿਆਂ ਦਾ ਪਾਊਡਰ ਲੈ ਲਓ, ਅੱਧਾ ਚਮਚਾ ਹਲਦੀ ਦਾ ਪਾ ਲਓ। ਇਹ ਸਵੇਰ ਸਾਂਝ ਖਾ ਲਿਆ ਕਰੋ, ਇਹ ਕੋਲੈਸਟਰੋਲ ਨੂੰ ਘਟਾ ਦਿੰਦਾ ਜੀ। ਫਿਰ ਅਨਾਰ ਦਾ ਜੂਸ ਤੁਸੀਂ ਆਪਣੇ ਪੀਓ, ਇਹਦੇ ਵਿੱਚ ਜਿਹੜੇ ਕਾਲੇ ਛੋਲੇ ਭੁੰਨੇ ਵੇ ਹੁੰਦੇ, ਇਹ ਮੁੱਠੀ 2 ਮੁੱਠੀ ਜਿੰਨੀ ਤੁਸੀਂ ਖਾ ਸਕਦੇ ਆਰਾਮ ਨਾਲ, ਇਹ ਖਾ ਲਿਆ ਕਰੋ। ਅਤੇ ਅਦਰਕ ਦਾ ਅਤੇ ਲਸਣ ਦਾ ਅਤੇ ਹਲਦੀ ਦੀ ਇਹਦੀ ਚਟਨੀ ਜੀ ਬਣਾ ਕੇ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ ਕੋਲੈਸਟਰੋਲ ਵਾਲੇ। ਇਹ ਵਧੀਆ ਚੀਜ਼ ਰਹੂਗੀ ਸਾਨੂੰ। ਅਤੇ ਅਰਜੁਨਾ ਜਿਹੜਾ ਹੁੰਦਾ ਅਰਜੁਨਾ ਦੇ ਕੈਪਸੂਲ ਵੀ ਮਿਲ ਜਾਂਦੇ, ਉਹ ਤੁਸੀਂ ਲੈ ਸਕਦੇ 1 ਸਵੇਰ ਨੂੰ, 1 ਸ਼ਾਮ ਨੂੰ। ਜੇ ਪਾਊਡਰ ਹੈਗਾ ਤਾਂ ਤੁਸੀਂ ਆਪਣੇ 1 ਚਮਚਾ ਚਾਹੇ ਤਾਂ ਚਾਹ ਜੀ ਬਣਾ ਕੇ ਪੀ ਲਓ, ਚਾਹੇ ਦੁੱਧ ਮਾ ਉਬਾਲ ਕੇ ਪੀ ਲਓ, ਉਹ ਤੁਸੀਂ ਲੈ ਸਕਦੇ ਹੈਗੇ। ਫਿਰ ਐਲੋਵੀਰੇ ਦਾ ਜੂਸ ਪੀ ਸਕਦੇ ਹੈਗੇ। ਫਿਰ ਲੌਕੀ ਦਾ ਜੂਸ ਤੁਸੀਂ ਕੱਢ ਕੇ ਪੀ ਸਕਦੇ ਹੈਗੇ। ਫਿਰ ਜਿਹੜਾ 7 ਇਸਬਗੋਲ ਹੁੰਦਾ, 2 ਚਮਚੇ ਤੁਸੀਂ ਉਹੀ ਦਹੀਂ ਮਾ ਪਾ ਕੇ ਖਾ ਲਿਆ ਕਰੋ। ਇਹ ਵੀ ਕੋਲੈਸਟਰੋਲ ਨੂੰ ਘਟਾ ਦਿੰਦਾ ਜੀ, ਇਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਜਾਂ ਫਿਰ ਮੇਥੀ ਵਧੀਆ ਚੀਜ਼ ਹੈਗੀ ਕੋਲੈਸਟਰੋਲ ਵਾਸਤੇ। 1 ਚਮਚਾ ਰਾਤ ਨੂੰ ਭਿਓ ਕੇ ਰੱਖ ਦਿਓ, ਸਵੇਰ ਨੂੰ ਪਾਣੀ ਪੀ ਲਓ, ਗਲੇ ਮੇਥੀ ਖਾ ਲਓ, ਗਲੇ ਪਾਣੀ ਪੀ ਲਓ ਉਹਦਾ। ਇਹ ਵੀ ਵਧੀਆ ਚੀਜ਼ ਵੀ ਤੁਹਾਨੂੰ ਕੋਲੈਸਟਰੋਲ ਨੂੰ। ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ 40 ਗ੍ਰਾਮ ਤੁਸੀਂ ਲੈਣੀ ਹੈਗੀ ਅਲਸੀ, ਅਤੇ ਪੰਪਕਿਨ ਸੀਡ ਜਿਹੜੇ ਕੱਦੂ ਦੇ ਬੀਜ ਹੁੰਦੇ, ਉਹ 10 ਗ੍ਰਾਮ ਲੈਣੇ ਹੈਗੇ ਜੀ। ਸਨਫਲਾਵਰ ਸੀਡ 10 ਗ੍ਰਾਮ ਲੈਣੇ ਹੈਗੇ, ਸੌਂਫ 10 ਗ੍ਰਾਮ ਲੈਣੀ ਹੈਗੀ। ਇਹ ਤੁਸੀਂ ਆਪਣੇ ਮਿਕਸ ਕਰਕੇ ਇਹਨੂੰ ਅਲਸੀ ਨੂੰ ਭਾਵੇਂ ਰੋਸਟ ਕਰ ਲਿਓ ਥੋੜ੍ਹਾ ਜਿਹਾ। ਇਹ ਮਿਕਸ ਜਿਹਾ ਕਰਕੇ ਤੁਸੀਂ 1 ਚਮਚਾ ਤੁਸੀਂ ਆਪਣੇ ਰੋਜ਼ ਖਾਣਾ ਹੈਗਾ। ਜੇ ਪ੍ਰੈਗਨੈਂਟ ਵੂਮੈਨ ਹੈ ਉਹਨੇ ਨਹੀਂ ਖਾਣਾ ਹੈਗਾ, ਇਹ ਧਿਆਨ ਰੱਖਿਓ ਥੋੜ੍ਹਾ ਜਿਹਾ ਜੀ ਇਹਦੇ ਵਿੱਚ। ਜੀ ਚਲੋ ਠੀਕ ਹੈ ਜੀ, ਬਾਕੀ ਜਿਹੜੇ ਰਹਿ ਗਏ ਅਗਲੇ ਹਫ਼ਤੇ ਜ਼ਰੂਰ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸਾਰੇ ਸਰੋਤਿਆਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤੇ ਸਨ ਜਗਵੀਰ ਸਿੰਘ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਪ੍ਰੋਗਰਾਮ। ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਆਪਣਾ ਟਾਈਮ ਕੱਢ ਕੇ ਆਉਂਦੇ ਨੇ। ਬਹੁਤ ਬਹੁਤ ਧੰਨਵਾਦ। ਸਾਡੇ ਕੋਲ ਡਾਕਟਰ ਕੋਈ ਨਹੀਂ ਹੁੰਦਾ।